ਅਸੀਂ ਆਪਣੇ ਘਰਾਂ ਦੇ ਵਿੱਚ ਰਹਿੰਦੇ ਸੀ। ਕੋਈ ਕਹਿੰਦਾ ਸੀ ਕਿਸੇ ਨੂੰ, ਅਸੀਂ ਕਹਿੰਦੇ ਸੀ। ਕਈ ਲੱਖਾਂ ਤੇ ਹਜ਼ਾਰਾਂ ਦੀ ਤਾਦਾਦ ਸੀ। ਕੋਲ ਤਿੰਨ ਉਹਨਾਂ ਦੇ ਹਥਿਆਰ ਸੀ। ਨੇਜਾ ਤੇ ਪਿਸਤੌਲ, ਤੀਜੀ ਤਲਵਾਰ ਸੀ। ਸਾਰੇ ਘੋੜਿਆਂ ਦੇ ਉੱਤੇ ਸਵਾਰ ਸੀ। ਇੱਕ ਦੁੱਖ ਮੇਰੇ ਸੀਨੇ ਵਿੱਚ ਰਲ ਕੇ, ਜਦੋਂ ਮਾਵਾਂ ਕੋਲੋਂ ਬੱਚੇ ਮਾਰੇ ਫੜ ਕੇ, ਦੇਖ ਹਸ਼ਰ ਦਾ ਮੈਦਾਨ ਲਹੂ ਸੁੱਕ ਗਿਆ। ਇੱਕ ਭੱਜ ਕੇ ਜਮਾਦਾਂ ਵਿੱਚ ਡੁੱਕ ਗਿਆ। ਇੱਕ ਟੱਬਰਾਂ ਸਮੇਤ ਨਾਲ ਮੈਂ ਜਾਗੋ ਤੋਂ ਡੁੱਕ ਗਿਆ। ਇੱਕ ਭਾਈਆਂ ਨਾਲ ਭੈਣਾਂ ਵਿੱਚ ਵਿਛੋੜੀਆਂ, ਇੱਕ ਬੜੀਆਂ ਦਰਿਆਵਾਂ ਵਿੱਚ ਰੋੜੀਆਂ, ਇੱਕ ਅੰਦਰਾਂ ਤੇ ਗੱਡ ਕੀਤਾ ਨਿੱਕੇ ਨਿੱਕੇ ਹੱਡ ਤੇ ਸਿਰਾਂ ਵਿੱਚ ਗੱਡ ਤੈਨੂੰ ਕੀਤਾ ਨਾ ਵੀ ਪੱਗ ਦਾ ਕਿਸੇ ਦੀ ਬਜੀ ਕੌਣ ਜਾਣਦਾ। ਦੁੱਖ ਆਪਣੇ ਲੱਗੇ ਤੇ ਪਤਾ ਲੱਗਦਾ ਕਿਸੇ ਦੀ ਬਜੀ ਕੌਣ ਜਾਣਦਾ। ਫਿਰ ਅਗਲੇ ਵਸਿੰਦੇ ਇੱਥੇ ਵੱਸਦੇ, ਸਾਨੂੰ ਆਨਿਆਂ ਨੂੰ ਫਨਾਹ ਜੀ ਦੱਸਦੇ, ਸਾਡੀਆਂ ਹਾਲਤਾਂ ਵਾਲਾ ਤਾਂ ਦੇਖ ਦੇਖ ਹੱਸਦੇ। ਉਹ ਤਾਂ ਨਹੀਂ ਪਤਾ ਲੱਗਦਾ ਤੇ ਇਹ ਵੀ ਇੱਥੋਂ ਦੱਸਦੇ ਯਾਰ ਮਦਦ ਕਰਦਾ ਰੱਬ। ਤੀਸਰ ਪੱਕਾ ਆਟਾ ਇਹੋ ਜਿਹਾ ਮੁੰਡਾ ਇੱਕ ਛੋਟਾ ਜਿਹਾ, ਉਹਦੇ ਸਿਰ 'ਚ ਨਾ ਦਾਲਾਂ 10-12 ਕਿਲੋ ਦਾਲਾਂ ਹੋਣੀਆਂ, ਉਹਦੇ ਸਿਰ 'ਚ ਉਹ ਦਿੱਤੀਆਂ ਹੋਈਆਂ। ਲੈ ਵੇ ਕਹਿੰਦਾ ਪਰਸੋਂ ਨੂੰ ਆਪਣਾ ਕਾਫਲਾ ਤੁਰ ਪੈਣਾ, ਉੱਥੇ ਆ ਜਾਓ ਫਲਾਣੇ ਥਾਂ ਤੇ ਆਪਾਂ ਇਕੱਠੇ ਚੱਲਾਂਗੇ। ਲੈ ਜੀ ਅਸੀਂ ਉਹਨਾਂ ਦੇ ਕੋਲ ਦੂਜੇ ਦਿਨ ਚਲੇ ਗਏ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। अस्सलाम वालेकुम। सत श्री अकाल, प्रणाम। लैंदे और चढ़ते पंजाब दे बहुत सारिया स्टोरियां कहानियां जो कि वक् होण दियां फिर जुड़न दियां आपां अपने चैनल एक पिंड पंजाब दा ते होस्ट नासर किसाना साहब थोड़े रूबरू करते रहिंदे आ। ऐदां ही अज आपां एक होर कहानी लैके जो विछोड़े दी है, किद्दां अपने घर बार, अपनी ਜ਼ਮੀਨ ਜਾਇਦਾਦ, ਆਪਣੀ ਹਰ ਚੀਜ਼ ਛੱਡ ਕੇ ਪਲਾਂ ਦੇ ਵਿੱਚ ਇੱਕ ਅਨਨੋਨ ਜਗ੍ਹਾ ਨੂੰ ਆਉਣਾ ਪਿਆ ਜਿੱਥੇ ਕੋਈ ਨਹੀਂ ਸੀ ਜਾਣਦਾ। ਇਸ ਧਰਤੀ ਬਾਰੇ ਕੁਛ ਨਹੀਂ ਸੀ ਪਤਾ, ਨਾ ਇੱਥੇ ਕੋਈ ਰਿਸ਼ਤੇਦਾਰ, ਨਾ ਕੋਈ ਲਾਗੇ ਦੇ, ਕੋਈ ਚੀਜ਼ ਨਹੀਂ ਸੀ। ਲੇਕਿਨ ਇੱਕ ਨਜ਼ਰੀਏ ਤੇ, ਇੱਕ ਜੋਸ਼ ਤੇ ਕਹਿ ਲਓ, ਜਾਂ ਇੱਕ ਮਜ਼ਹਬ ਦੀ ਵੰਡ ਤੇ ਹਰ ਚੀਜ਼ ਛੱਡ ਕੇ ਆਉਣਾ ਪਿਆ। ਜੇ ਤੇ ਲੱਭਈ ਕਿਹਾ ਸਾਡੇ ਬਜ਼ੁਰਗਾਂ ਨੇ 14 ਅਗਸਤ ਤੇ 15 ਅਗਸਤ ਦੋਵੇਂ ਦੇਸ਼ ਆਪਣੇ ਪੂਰੇ ਜ਼ੋਰੋ ਸ਼ੋਰ ਦੇ ਨਾਲ ਮਨਾਉਂਦੇ। ਵਾਜੇ ਵੀ ਅਸੀਂ ਵਜਾਉਂਦੇ ਹਾਂ, ਭੰਗੜੇ ਵੀ ਪਾਉਂਦੇ ਹਾਂ, ਲੇਕਿਨ ਕਦੇ ਵੀ ਬਜ਼ੁਰਗਾਂ ਦਾ ਦੁੱਖ ਅਸੀਂ ਬਹਿ ਕੇ ਪੂਰਾ ਨਹੀਂ ਸੁਣਿਆ। ਅੱਜ ਸਾਡੇ ਨਾਲ ਇੱਕ ਬਜ਼ੁਰਗ ਮੌਜੂਦ ਆ ਜਿਹੜੇ ਆਪਣੀ ਵੰਡ ਦੀ ਕਹਾਣੀ ਨੂੰ ਕੁਝ ਲਫ਼ਜ਼ਾਂ ਦੇ ਵਿੱਚ ਥੋੜੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਨਗੇ। ਉਮੀਦ ਆ ਕਿ ਕਹਾਣੀ ਵਧੀਆ ਲੱਗੂ। ਜੇਕਰ ਸਾਡੀ ਇਹ ਕੋਸ਼ਿਸ਼ ਕਾਬਜ਼ ਤੁਹਾਨੂੰ ਵਧੀਆ ਲੱਗਦੀ ਹੈ, ਸਾਡੇ ਇਸ ਚੈਨਲ ਨੂੰ ਜੁਆਇਨ ਕਰ ਸਕਦੇ ਹੋ। ਤੁਸੀਂ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ YouTube ਤੇ, Facebook ਤੇ ਪੇਜ ਆ ਉਹਨੂੰ ਫੋਲੋ ਕਰ ਸਕਦੇ ਆ। ਬਹੁਤ ਸਾਰੀਆਂ ਸਟੋਰੀਆਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ। ਤੇ ਆਜੋ ਅੱਜ ਦੀ ਸਟੋਰੀ ਵਾਲ ਆਪਾਂ ਚੱਲਦੇ ਹਾਂ ਤੇ ਬਜ਼ੁਰਗਾਂ ਨਾਲ ਇੰਟਰੋਡਕਸ਼ਨ ਕਰਵਾਉਂਦੇ ਹਾਂ ਤੁਹਾਡਾ। अस्सलाम वालेकुम ਬਜ਼ੁਰਗੋ, ਕੀ ਹਾਲ ਆ? ਵਾਲੇਕੁਮ ਸਲਾਮ ਜੀ, ਸ਼ੁਕਰ ਅਲਹਮਦੁਲਿਲਾ। ਅੱਛਾ ਬਜ਼ੁਰਗੋ, ਇਹ ਦੱਸੋ ਕਿ ਆਪਣਾ ਪਿਛੋਕੜ ਕਿਹੜਾ ਸੀ? ਆਪਾਂ ਹਿੰਦੁਸਤਾਨ ਤੋਂ ਉੱਠ ਕੇ ਆਏ ਆ ਤੇ ਕਿਹੜਾ ਉੱਥੇ ਪਿੰਡ ਸੀ, ਕਿਹੜਾ ਜ਼ਿਲ੍ਹਾ ਸੀ, ਕਿਹੜੀ ਤਹਿਸੀਲ ਸੀ? ਜ਼ਿਲ੍ਹਾ ਸਾਡਾ ਸੀਗਾ ਜੀ ਲੁਧਿਆਣਾ, ਤਹਿਸੀਲ ਸਾਡੀ ਸਮਰਾਲਾ। ਸਹੀ ਹੈ। ਸ਼ਹਿਰ ਸਾਨੂੰ ਮਛੋੜਾ ਲੱਗਦਾ ਸੀ। ਵਾਹ ਜੀ ਵਾਹ। ਹੈ ਪਿੰਡ ਸਾਡਾ ਗੁਰੂਗੜ੍ਹ। ਗੁਰੂਗੜ੍ਹ। ਸਹੀ। ਬਜ਼ੁਰਗੋ ਆਪਣਾ ਨਾਮ ਕੀ ਹੈ? ਮੇਰਾ ਨਾਮ ਇਬਰਾਹੀਮ ਹੈ। ਇਬਰਾਹੀਮ। ਬਜ਼ੁਰਗਾਂ ਦਾ ਕੀ ਨਾਮ ਸੀ? ਆਪਣੇ ਵਾਲਦ ਸਾਹਿਬ ਦਾ? ਹਰੀ ਬਖਸ਼। ਸਹੀ ਸੀ। ਦਾਦਾ ਜੀ ਦਾ ਨਾਮ ਯਾਦ ਆ? ਹਾਂਜੀ। ਕੀ ਨਾਮ ਸੀ? ਫੈਜ਼ ਬਖਸ਼। ਇੱਥੇ ਆ ਕੇ ਬਹੁਤ ਹੋਏ ਆ। ਫੈਜ਼ ਬਖਸ਼। ਵਾਹ ਜੀ ਵਾਹ। ਬਜ਼ੁਰਗੋ ਆਪਣੀ ਕਿੰਨੀ ਕੁ ਉਮਰ ਸੀ ਜਦੋਂ ਅਜਾੜੇ ਪਏ ਆ? ਮੈਂ ਜੀ ਸੀਗਾ 14-15 ਸਾਲਾਂ ਦਾ। 14-15 ਸਾਲਾਂ ਦਾ। ਬਾਵਾ ਸੁਰਤ ਸੀ ਜਾਣੀ ਕਿ? ਅੱਲਾ ਚਾਹੇ। ਵਾਹ ਜੀ ਵਾਹ। ਤੇ ਆਪਣੀ ਕੌਮ ਕਿਹੜੀ ਆ ਬਜ਼ੁਰਗੋ? ਜੱਟ। ਜੱਟ। ਤੇ ਗੋਤ ਕਿਹੜੀ ਆ? ਗੋਤ ਹੈਗੀ ਆ ਸਾਡੀ ਮੇਟ। ਮੇਟ। ਸਹੀ ਸਹੀ। ਤੇ ਆਪਣਾ ਜਿਹੜਾ ਪਿਛੋਕੜ ਪਿੰਡ ਸੀਗਾ, ਉਹਦੇ ਲਾਗੇ ਛਾਗੇ ਦੇ ਪਿੰਡ ਦੱਸੋ ਕਿਹੜੇ ਕਿਹੜੇ ਸੀ? ਲਾਗੇ ਛਾਗੇ ਜੀ ਹਿਆਦਪੁਰਾ, ਗੁਰੂਗੜ੍ਹ ਤੇ ਆਪਣੇ ਮਾਨਿਆਲ, ਰਾਜਗੜ੍ਹ। ਵਾਹ ਜੀ। ਤੇ ਸੌਂਸਪੁਰਾ, ਚੱਕੀ। ਓਏ ਹੋਏ, ਸਾਰਾ ਕੁਝ ਹੀ ਯਾਦ ਆ ਫਿਰ ਤਾਂ। ਹੈ। ਤੇ ਆਪਣਾ ਪਿੰਡ ਜਿਹੜਾ ਸੀਗਾ, ਇਹ ਵਾਵਾ ਵੱਡਾ ਪਿੰਡ ਸੀਗਾ ਜਾਂ ਛੋਟਾ ਮੋਟਾ ਹੀ ਸੀ ਕੋਈ? 60 ਜਿਹੜੀਆਂ ਸੀਗੀਆਂ, ਅੱਧੇ ਗੁੱਜਰ ਸੀ, ਅੱਧੇ ਜੱਟ। ਵਾਹ ਜੀ ਵਾਹ। ਆਪਣੇ ਮੁਸਲਮਾਨ ਹੀ ਰਹਿੰਦੇ ਸੀਗੇ, ਜੋ ਹੋਰ ਧਰਮਾਂ ਦੇ ਲੋਕ ਵੀ ਸੀ? ਹੋਰ ਧਰਮ ਦੇ 8-10 ਘਰ ਕੁਮਾਰਾਂ ਦੇ ਸੀਗੇ। ਅੱਛਾ। ਤੇ 3 ਘਰ ਸੀਗੇ ਉਹਨਾਂ ਦੇ ਹਿੰਦੂਆਂ ਲੋਹਾਰਾਂ ਦੇ। ਹਿੰਦੂ ਲੋਹਾਰ ਸੀਗੇ। ਅੱਛਾ ਅੱਛਾ। ਬਾਕੀ ਮੁਸਲਮਾਨ ਸੀ। ਕੋਈ ਨਾਮ ਯਾਦ ਆ ਉਹਨਾਂ ਚੋਂ? ਹਾਂ ਜੀ। ਦੱਸੋ ਕਿਹੜੇ ਕਿਹੜੇ ਸੀਗੇ? ਨੱਥੂ ਤੇ ਤੁਲਸੀ
ਅੱਛਾ ਇਹ ਲੋਹਾਰ ਸੀਗੇ। ਲੋਹਾਰ ਸੀ ਇਹ। ਹਾਂਜੀ ਇਹ ਹਿੰਦੂ ਸੀ। ਜ਼ਬਾਨ ਚਮਾਰ ਸੀ। ਅੱਛਾ ਜੀ, ਹਾਂਜੀ ਤੇ ਇਹਨਾਂ ਨੂੰ ਆਤਰਮੀ ਕਹਿੰਦੇ ਆ ਹੁਣ ਉੱਥੇ। ਹਮ। ਸਹੀ ਹੋ ਗਿਆ। ਤੇ ਆਪਣੇ ਜਿਹੜੇ ਉਹਨਾਂ ਨਾਲ ਮੇਲ ਵਰਤਾਓ ਕੈਸਾ ਸੀ, ਉਹਨਾਂ ਨਾਲ ਰਹਿਣ ਸਹਿਣ ਉਹਨਾਂ ਨਾਲ ਕਿੱਦਾਂ ਉਹ ਸੀ? ਜਦੋਂ ਅਸੀਂ ਉਹਨਾਂ ਤੋਂ ਕੰਮ ਕਰਵਾਉਣਾ ਹੁੰਦਾ ਸੀ ਉਹਨਾਂ ਨੂੰ ਮਜ਼ਦੂਰੀ ਦੇਈਦੀ ਸੀ। ਅੱਛਾ ਹਾਂ। ਸਹੀ। ਕੋਈ ਭੇਦਭਾਵ ਤਾਂ ਨਹੀਂ ਸੀਗਾ, ਜਾਣੀ ਕਿਸੇ ਨਾਲ ਨਫ਼ਰਤ? ਨਾ ਨਾ ਨਫ਼ਰਤ ਕੋਈ ਨਹੀਂ ਸੀ। ਸਹੀ ਉਹ ਸਾਡਾ ਕੰਮ ਕਰਦੇ ਹੁੰਦੇ ਸੀ। ਸਹੀ ਸਹੀ। ਸਰਦਾਰਾਂ ਦੇ ਪਿੰਡ ਹੈ ਸੀ ਲਾਗੇ ਛਾਗੇ? ਲਾਗੇ ਛਾਗੇ ਸਰਦਾਰਾਂ ਦਾ ਭੱਟੀਆਂ ਸੀਗਾ, ਹੂੰ ਤੇ ਮਤਲਬ ਹਰਿਆਣਾ ਸੀ, ਹੂੰ ਰਾਖ ਸੀਗਾ, ਹੂੰ। ਤੇ ਇਹ ਸੀਗੇ 3-4 ਪਿੰਡ ਸਾਡੇ ਕੋਲ ਸਿੱਖਾਂ ਦੇ, ਦੂਰ ਸੀਗੇ ਵੈਸੇ। ਸਹੀ ਸਹੀ। ਕੋਈ ਆਣ ਜਾਣ ਹੈਗਾ ਸੀ 3-3 ਉਹਨਾਂ ਨਾਲ? 4-4 ਹਾਂ। ਉਹਨਾਂ 'ਚ ਕੋਈ ਸਰਦਾਰਾਂ ਦੇ ਨਾਮ ਕਿਸੇ ਦਾ? ਉਹਨਾਂ ਦਾ ਇੱਕ ਦਾ ਨਾਂ ਕੇਰ ਸਿਆਂ ਸੀ। ਕੇਰ ਸਿੰਘ ਕਿਹੜੇ ਪਿੰਡ ਤੋਂ ਸੀ? ਉਹ ਜੀ ਹਰਿਆਣੇ ਤੋਂ। ਹਰਿਆਣੇ ਤੋਂ। ਹਾਂਜੀ। ਸਹੀ ਸਹੀ। ਇੱਕ ਦਾ ਨਾਮ ਚਤਰੂ ਸੀਗਾ। ਵਾਹ ਜੀ ਵਾਹ। ਹਾਂਜੀ। ਸਹੀ ਸਹੀ। ਉਹ ਵੀ ਹਰਿਆਣੇ ਦਾ ਹੀ ਸੀ। ਤੇ ਆਪਣਾ ਉਹਨਾਂ ਨਾਲ ਕਿੱਦਾਂ ਮੇਲ ਵਰਤਾਓ ਸੀ? ਆਪਣੇ ਆਂਦੇ ਜਾਂਦੇ ਸੀਗੇ ਹਾਂ ਆਉਂਦੇ ਜਾਂਦੇ ਸੀ। ਉਹ ਜਿਹੜਾ ਹੈਗਾ ਸੀ ਨਾ ਚਤਰੂ, ਹਾਂ। ਉਹ ਈਦ ਵਾਲੇ ਦਿਨ ਆਦਮੀ ਸਾਡੇ ਪਿੰਡ ਆਉਂਦਾ ਸੀ। ਅੱਛਾ। ਉਹਨੂੰ ਲੋਕਾਂ ਨੇ ਕਹਿਣਾ ਵੀ ਤਾਇਆ, ਸਾਰਾ ਜ਼ਮਾਨਾ ਉਹਨੂੰ ਤਾਇਆ ਹੀ ਕਹਿੰਦਾ ਸੀ। ਬਹੁਤ ਉਮਰ ਸੀਗੀ ਉਹਦੀ। ਅੱਛਾ। ਹਾਂ। ਉਹਨੇ ਕਹਿਣਾ ਜੀ ਮੈਂ ਤਾਂ ਆਉਣਾ ਤੁਹਾਡੇ ਪਿੰਡ, ਤੇ ਖੁਸ਼ਬੂ ਬੜੀ ਆਲਾ ਆਉਂਦੀ ਆ ਮੁਸਲਮਾਨਾਂ ਦੇ ਪਿੰਡ ਘਰਾਂ ਤੋਂ। ਹਾਂਜੀ, ਖੁਸ਼ਬੂ ਬੜੀ ਆਲਾ ਆਉਂਦੀ ਆ। ਵਾਹ ਜੀ। ਮੈਂ ਤਾਂ ਆਉਣਾ ਈਦ ਵਾਲੇ ਦਿਨ ਉਹਨੇ ਲਾਜ਼ਮੀ ਆਉਣਾ। ਸਹੀ ਸਹੀ। ਆਪਣੀ ਕੋਈ ਨਫ਼ਰਤ ਨਹੀਂ ਸੀ? ਨਾ 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 ਕੁਛ ਨਹੀਂ, ਪਹਿਲਾਂ ਕੋਈ ਨਹੀਂ ਸੀ, ਫੇਰ ਹੋਈ ਆ, ਬਾਅਦ ਚ ਹੋਈ। ਬਾਅਦ ਚ ਹੋਈ। ਇਸ ਪਾਸੇ ਵੀ ਆਪਾਂ ਆਨੇ ਆ। ਉਦਾਂ ਆਪਣੇ ਜਿਹੜਾ ਉਸ ਟਾਈਮ ਦਾ ਰਿਵਾਜ ਸੀ, ਹੁਣ ਦਾ ਦੌਰ, ਤੁਸੀਂ ਇੱਕ ਪੂਰਾ ਬਦਲਦਾ ਜ਼ਮਾਨਾ ਦੇਖਿਆ। ਹਾਂਜੀ ਉਸ ਹਾਂਜੀ ਟਾਈਮ ਐਡਾ ਸਾਦਾਪਨ, ਹੁਣ ਇੰਨਾ ਜਦੀਦ ਦੌਰ ਆ ਗਿਆ। ਹਾਂਜੀ। ਉਹ ਦੌਰ ਚੰਗਾ ਸੀ ਜਾਂ ਇਹ? ਉਹ ਦੌਰ ਬਹੁਤ ਚੰਗਾ ਸੀਗਾ। ਅੱਛਾ। ਉਹ ਦੌਰ ਬਹੁਤ ਚੰਗਾ ਸੀਗਾ। ਹੁਣ ਤਾਂ ਨਾ ਕੋਈ ਨਹੀਂ, ਅੱਲਾ ਮਾਫ ਕਰਾਵੇ। ਅੱਛਾ। ਹਾਲ ਨਹੀਂ ਕੋਈ। ਕਿੱਦਾਂ ਆਪਣੇ ਰਹਿਣ ਸਹਿਣ ਸੀ ਉਦੋਂ, ਆਪਣੇ ਦੂਸਰੀਆਂ ਬਰਾਦਰੀਆਂ ਨਾਲ ਕਹਿ ਲਓ ਜਾਂ ਹੋਰ ਧਰਮਾਂ ਨਾਲ ਕਿੱਦਾਂ ਸੀਗਾ? ਕੋਈ ਆਪਣੇ ਦਿਲ 'ਚ ਨਫ਼ਰਤਾਂ ਹੁੰਦੀਆਂ ਸੀ? ਪਤਾ ਹੀ ਨਹੀਂ ਸੀ ਸਾਡੇ, ਮਤਲਬ ਗੁਜਰਾਂ ਜੱਟਾਂ ਦਾ ਕੋਈ ਪਤਾ ਹੀ ਨਹੀਂ ਸੀ। ਨਾ ਨਾ ਨਾ, ਇੱਕ ਜਿਵੇਂ ਇੱਕ ਮਾਂ ਦੇ ਪੁੱਤ ਨੇ ਏਦਾਂ ਹੀ ਸੀ। ਹੁਣ ਤਾਂ ਜਗ੍ਹਾ ਜਗ੍ਹਾ ਤੇ ਅਸੀਂ ਵੰਡ ਹੋਏ ਆ, ਕਿਤੇ ਬਰਾਦਰੀਆਂ 'ਚ, ਕਿਸੇ ਕਿਸੇ ਅੱਲਾ ਮਾਫ ਕਰੇ ਜੀ ਬਸ। ਸਹੀ ਆ। ਤੇ ਆਪਣੇ ਪਿੰਡ 'ਚ ਰਹਿੰਦਿਆਂ ਹੋਇਆਂ ਕੋਈ ਸ਼ਾਦੀ ਵਿਆਹ ਵੀ ਆਏ ਹੋਣਗੇ, ਕੋਈ ਐਸੇ ਆਪਾਂ ਦੇਖੇ ਹੋਣਗੇ ਸਾਡੀਆਂ ਸ਼ਾਦੀ ਵਿਆਹਾਂ ਉਦੋਂ? ਹਾਂਜੀ। ਕਿੱਦਾਂ ਹੁੰਦੀਆਂ ਸੀ ਉਹ ਸ਼ਾਦੀ ਵਿਆਹ ਤੇ ਗੱਡੀਆਂ ਜਾਂਦੀਆਂ ਹੁੰਦੀਆਂ ਸੀ। ਅੱਛਾ। ਗੱਡੀਆਂ ਲਾਰੀਆਂ? ਗੱਡੀਆਂ ਬਹੁਤ ਗੱਡੀਆਂ ਲਾਰੀਆਂ। ਲਾਰੀਆਂ ਸਾਈਕਲ ਵੀ ਨਹੀਂ ਸੀ ਹੁੰਦਾ ਕਿਸੇ ਕੋਲ। ਅੱਛਾ। ਸਹੀ ਹੈ। ਲਾਰੀਆਂ ਬਹੁਤ ਗੱਡੀਆਂ। ਪਹਿਲਾਂ ਉਹ ਚੱਕ ਕੇ ਜਾਂਦੇ ਹੁੰਦੇ ਇੱਕ ਹਾਰ, ਹੀਰਾਂ ਨੂੰ ਕਹਿਣਾ ਲਿਆ ਫਲਾਣੇ ਦੀ ਗੋਲੀ ਚੱਕ ਕੇ, ਉਹਨਾਂ ਨੇ ਚੱਕ ਕੇ ਜਾਣੀ, ਯਾਦ ਕੇ ਜਾਣਾ ਯਾਰ ਸਾਹ ਲੈ ਲਈਏ। ਇਹ ਧੀ ਚੋਦਾਂ ਨੇ ਕਿੱਡੀ ਪਾਲੀ ਹੋਈ ਹੈ। ਕਿਹੜੇ ਵਕਤ ਨੂੰ ਪਾਦਾ ਹੈ ਇਹ? ਕਿਸੇ ਧੀ ਚੋਦਾਂ ਨੇ ਪਾਲੀ ਹੋਈ ਹੈ ਮੈਨੂੰ ਮੋਢੇ ਤੋੜ ਕੇ। ਉਹ ਲੋਕਾਂ ਨੇ ਤੇਰੇ ਮੇਰੇ ਵਰਗਿਆਂ ਨੇ ਜਦ ਸੁਣਿਆ ਨਾ ਵੀ ਉਹ ਇਹ ਤਾਂ ਗੱਲ ਚੰਗੀ ਨਹੀਂ ਹੈਗੀ, ਫੇਰ ਗੱਡੀਆਂ ਤਿਆਰ ਕੀਤੀਆਂ ਉਹ ਘੁੰਮਣ ਪਾ ਕੇ। ਹੈਂਜੀ। ਤੇ ਜਦ ਜਾਣਾ ਤੇ ਗੱਡੀ 'ਚ ਬਹਾ ਕੇ ਜਾਣੀ। ਹੈਂਜੀ। ਕਿਤੇ ਲਾੜਨ ਲਾ ਲੈਂਦੇ ਚੱਕ ਮਾਮਾ, ਲੈ ਕੇ ਆਇਆ? ਨਾ ਜੀ, ਲਾੜਾ ਉੱਥੇ ਕਿੱਥੇ ਹੁੰਦਾ ਸੀ। ਲਾੜਾ ਵਿਚਾਰਾ ਆਪਣੇ ਘਰ ਹੁੰਦਾ? ਲਾੜਾ ਮਤਲਬ ਕਿਸੇ ਪਾਸੇ ਤੁਰਿਆ ਜਾਂਦਾ, ਉੱਥੇ ਲਾੜੇ ਨੂੰ ਨੇੜੇ ਲੱਗਣ ਦਿੰਦੇ। ਕਿੰਨੇ ਕਿੰਨੇ ਦਿਨ ਰਹਿੰਦੇ ਹੁੰਦੇ ਸੀ ਉੱਥੇ ਉਦੋਂ? 3 ਦਿਨ। ਅੱਛਾ। 3 ਖਾਣ ਦਿਨ। ਪੀਣ ਕੀ ਹੁੰਦਾ ਸੀ? ਖਾਣ ਪੀਣ ਚੰਗਾ ਭਲਾ, ਗੋਸ਼ਤ, ਮਤਲਬ ਚੌਲ, ਹਲਵੇ, ਪੂੜੀਆਂ, ਹਰ ਚੀਜ਼। ਹੁਣ ਤਾਂ ਲਾੜੇ ਦੇ ਮੂੰਹ ਤੇ ਹੋਰ ਤੋੜੋ ਤੋੜ ਕਿਉਂ ਪਾਉਂਦੇ ਹੁੰਦੇ ਸੀ? ਸਿਹਰਾ ਕਿਉਂ ਬੰਨ੍ਹਦੇ ਹੁੰਦੇ ਸੀ? ਸਿਹਰਾ ਮੂੰਹ ਤੇ ਬੰਨ੍ਹਦੇ ਸੀ? ਸਿਹਰਾ ਸਾਡੇ ਨਹੀਂ ਸੀ ਬੰਨ੍ਹਦੇ। ਅੱਛਾ। ਕਿਤੇ ਲਾੜੇ ਨਜ਼ਰ ਸਾਡੇ ਲੱਗ ਗਈ? ਹਾਰ ਭਰ ਲੈਂਦੇ ਸੀ ਬਸ। ਅੱਛਾ। ਨਿਸ਼ਾਨੀ ਇੱਕ ਨਿਸ਼ਾਨੀ। ਸਹੀ ਆ। ਤੇ ਆਪਣੇ ਵਿਆਹ ਸ਼ਾਦੀਆਂ ਦੇਖੀਆਂ, ਸਾਰਾ ਕੁਝ। ਵਿਆਹ ਸ਼ਾਦੀਆਂ ਤੇ ਬੋਲੀਆਂ ਬੜੀਆਂ ਪਾਉਂਦੇ ਸੀ, ਕੋਈ ਯਾਦ ਆ? ਨਹੀਂ, ਰਾਗ ਰੂਗ ਗਾਣੇ ਹੁੰਦੇ ਸੀ। ਹਾਂ, ਰਾਗ ਰੂਗ ਕੋਈ ਰਾਗ ਗਾਣੇ ਆਉਂਦੇ ਆ? ਹੈਂਜੀ। ਕੋਈ ਸੁਣਾ ਦਿਓ ਸਾਨੂੰ ਵੀ, ਸਾਡੀ ਵੀ ਰੂਹ ਤਾਜ਼ਾ ਹੋ ਜਾਵੇ। ਹੇੜੀਆਂ। ਹੇੜੀਆਂ ਸਾਡੇ ਨਾ, ਤੇ ਇਹਨਾਂ ਦੇ ਮਾਮੇ ਹੁੰਦੇ ਸੀ। ਉਹ ਇੱਥੇ ਆ ਕੇ ਜਦੋਂ ਹੇੜੀ ਲਾਉਂਦੇ ਸਾਰਾ ਪਿੰਡ ਇਕੱਠਾ ਹੋ ਜਾਂਦਾ। ਵਾਹ ਜੀ ਵਾਹ। ਅੱਜ ਕਰ ਦੋ ਤੁਸੀਂ ਵੀ। ਇੱਥੇ ਰਹਿੰਦੇ ਸੀ ਨਾਗਰਿਆਂ 'ਚ ਰਹਿੰਦੇ ਨਾ ਡੇਰੀਆਂ ਵਾਲੇ। ਤੇ ਉਹ ਹਾਂ, ਕਿਆ ਬਾਤ ਸੀ। ਸੁਣਾਓ ਫੇ ਕੋਈ। ਅਸੀਂ ਆਪਣੇ ਘਰਾਂ ਦੇ ਵਿੱਚ ਰਹਿੰਦੇ ਸੀ, ਕੋਈ ਕਹਿੰਦਾ ਸੀ ਕਿਸੇ ਨੂੰ, ਅਸੀਂ ਕਹਿੰਦੇ ਸੀ। ਕਈ ਲੱਖਾਂ ਤੇ ਹਜ਼ਾਰਾਂ ਦੀ ਤਾਦਾਦ ਸੀ। ਕੋਲ 3 ਉਹਨਾਂ ਦੇ ਹਥਿਆਰ ਸੀ। ਨੇਜਾ ਤੇ ਪਿਸਤੌਲ, ਤੀਜੀ ਤਲਵਾਰ ਸੀ। ਸਾਰੇ ਘੋੜਿਆਂ ਦੇ ਉੱਤੇ ਸਵਾਰ ਸੀ। ਇੱਕ ਦੁੱਖ ਮੇਰੇ ਸੀਨੇ ਵਿੱਚ ਰਲ ਕੇ, ਜਦੋਂ ਮਾਵਾਂ ਕੋਲੋਂ ਬੱਚੇ ਮਾਰੇ ਫੜ ਕੇ, ਦੇਖ ਹਸ਼ਰ ਦਾ ਮੈਦਾਨ ਲਹੂ ਸੁੱਕ ਗਿਆ। ਇੱਕ ਭੱਜ ਕੇ ਜਮਾਨਾਂ ਵਿੱਚ ਡੁੱਕ ਗਿਆ। ਇੱਕ ਟੱਬਰਾਂ ਸਮੇਤ ਨਾ ਮੈਂ ਜਾਗੋ ਤੋਂ ਡੁੱਕ ਗਿਆ। ਇੱਕ ਭਾਈਆਂ ਨਾਲ ਭੈਣਾਂ ਵਿੱਚ ਵਿਛੋੜੀਆਂ।
ਇੱਕ ਬੜੀਆਂ ਦਰਿਆਵਾਂ ਵਿੱਚ ਰੋੜੀਆਂ, ਇੱਕ ਅੰਦਰਾਂ ਤੇ ਗੱਡ ਕੀਤਾ, ਨਿੱਕੇ ਨਿੱਕੇ ਸਾਡੇ ਤੇ ਸਿਰਾਂ ਵਿੱਚ ਗੱਡ ਪੈਣ ਕੀਤਾ ਨਾਭੀ, ਪੱਗ ਦਾ ਕਿਸੇ ਦੀ ਬਜੀ ਕੌਣ ਜਾਣਦਾ, ਦੁੱਖ ਆਪਣੇ ਲੱਗੇ ਤੇ ਪਤਾ ਲੱਗਦਾ ਕਿਸੇ ਦੀ ਬਜੀ ਕੌਣ ਜਾਣਦਾ। ਫਿਰ ਅਗਲੇ ਬਸਿੰਦੇ ਇੱਥੇ ਵੱਸਦੇ, ਸਾਨੂੰ ਆਂਦਿਆਂ ਨੂੰ ਫਨਾਹ ਜੀ ਦੱਸਦੇ, ਸਾਡੀਆਂ ਹਾਲਤਾਂ ਵਾਲਾ ਤਾਂ ਦੇਖ ਦੇਖ ਹੱਸਦੇ, ਉਹ ਤਾਂ ਨਹੀਂ ਪਤਾ ਲੱਗਦਾ ਤੇ ਇਹ ਵੀ ਇੱਥੋਂ ਦੱਸਦੇ। ਵਾਹ, ਇਹ ਕਹਿਰ ਦਾ ਜਿਹੜਾ ਉਸ ਟਾਈਮ ਦੌਰ ਸੀ, ਬਾਬਾ ਜੀ ਹੁਣਾਂ ਨੇ ਆਪਣੇ ਜਿਹੜੇ ਚੰਦ ਲਫ਼ਜ਼ਾਂ ਦੇ ਵਿੱਚ ਬਿਆਨ ਕੀਤਾ, ਇਹ ਕੁਝ 2-4 ਲਫ਼ਜ਼ ਨਹੀਂ, ਇਹ ਇੱਕ ਪੂਰਾ ਸਫ਼ਰ ਆ, ਹਿਜਰਤ ਦਾ ਸਫ਼ਰ ਆ, ਵਿਛੋੜੇ ਦਾ ਸਫ਼ਰ ਆ। ਕਿਵੇਂ ਇਹਨਾਂ ਤੇ ਬੀਤੀਆਂ ਅੱਜ ਦਿਲੋਂ ਬੋਲ ਨਿਕਲਦੇ ਆ। ਇਹਨਾਂ ਨੇ ਕੋਈ ਆਪਣੇ ਸਕ੍ਰਿਪਟਡ ਸ਼ਾਇਰੀ ਨਹੀਂ ਕਰਦੇ, ਕੋਈ ਲਿਖਦੇ ਨਹੀਂ, ਕੋਈ ਯਾਨੀ ਕਿ ਸ਼ਾਇਰ ਨਹੀਂ, ਲੇਕਿਨ ਬੋਲ ਤੁਸੀਂ ਇੱਕ ਇੱਕ ਬੋਲ ਜਿਹੜਾ ਉਹ ਕਰੋੜਾਂ ਦਾ, ਜਿਹੜਾ ਕਦੇ ਵੀ ਕੋਈ ਬਗੈਰ ਮਹਿਸੂਸ ਕੀਤਿਓਂ ਇਹੋ ਜਿਹੇ ਬੋਲ ਨਹੀਂ ਲਿਖ ਸਕਦਾ। ਤੇ ਬਾਬਾ ਜੀ ਜਿੱਦਾਂ ਤੁਸੀਂ ਬਹੁਤ ਹੀ ਵਧੀਆ ਆਪਣੇ ਅਲਫਾਜ਼ ਜਿਹੜੇ ਰੱਖੇ, ਕਹਿਰ ਦਾ ਜ਼ਮਾਨਾ ਸੀ ਉਹ, ਇੰਨਾ ਪਿਆਰ ਮੁਹੱਬਤ ਸਭ ਕੁਝ, ਫਿਰ ਕੀ ਭਾਣਾ ਵਰਤ ਗਿਆ, ਕੀ ਹੋ ਗਿਆ ਜਦੋਂ ਆਜ਼ਾਦੀ ਮਿਲੀ ਜਾਂ ਵਿਛੋੜੇ ਪੈ ਗਏ, ਕੀ ਹੋਇਆ? ਉਹ ਕਹਿੰਦੇ ਸੀ ਮੁਸਲਮਾਨ ਆ ਜਿਹੜੇ ਅਟਕਦੇ ਪਾਰ ਨੇ ਆ, ਇੱਥੇ ਇਹਨਾਂ ਦੀ ਕੋਈ ਜਗ੍ਹਾ ਨਹੀਂ ਹੈ। ਅੱਛਾ, ਇੱਥੇ ਇਹਨਾਂ ਦੀ ਕੋਈ ਜਗ੍ਹਾ ਹੀ ਨਹੀਂ। ਸਹੀ ਹੈ। ਇਹ ਤਾਂ ਮਤਲਬ ਹਿੰਦੁਸਤਾਨ, ਹਿੰਦੂਆਂ ਦਾ ਜਗ੍ਹਾ ਇਹ। ਅੱਛਾ, ਮੁਸਲਮਾਨਾਂ ਨੂੰ ਕੱਢੋ ਇੱਥੋਂ। ਅੱਛਾ, ਹਾਂਜੀ। ਇਹ ਆਪਣੇ ਕਾਇਦੇ ਆਜ਼ਮ ਤੇ ਡਾਕਟਰ ਇਕਬਾਲ, ਹਾਂਜੀ, ਅੱਲਾ ਉਹਨਾਂ ਦਾ ਭਲਾ ਕਰੇ, ਉਹਨਾਂ ਨੇ ਕਿਹਾ ਮੁਸਲਮਾਨ ਇੱਥੋਂ ਨਹੀਂ ਆ, ਇੱਥੇ ਰਹਿਣਗੇ। ਇਹ ਮੁਸਲਮਾਨ ਇੱਥੋਂ ਨਹੀਂ ਆ, ਇੱਥੋਂ ਰਹਿਣਗੇ, ਇੱਥੋਂ ਤੁਹਾਡਾ ਜਗ੍ਹਾ ਲੈਣਗੇ। ਬਿਲਕੁਲ, ਹਾਂਜੀ, ਇਸ ਤਰ੍ਹਾਂ ਉਹਨਾਂ ਦੋਵਾਂ ਨੇ ਇਹ ਕੰਮ ਕੀਤਾ ਜੀ। ਤੇ ਸਾਡੀ ਵੰਡ ਪਾਈ ਫਿਰ ਉਹਨਾਂ, ਵੰਡ ਪੈ ਗਈ, ਵੰਡ ਦਾ ਮਾਹੌਲ ਆਇਆ ਜਦੋਂ 47 ਆ ਗਿਆ। ਹਾਂਜੀ, ਬਿਲਕੁਲ ਆਰਾਮ ਨਾਲ ਬੈਠੇ ਸੀ। ਹਾਂਜੀ, ਕਿੱਦਾਂ ਤੁਹਾਨੂੰ ਪਤਾ ਲੱਗਿਆ ਕਿ ਵਿਛੋੜੇ ਅੱਜ ਪੈਣ ਲੱਗੇ ਆ, ਅੱਜ ਤੁਹਾਨੂੰ ਐਲਾਨ ਹੋ ਗਿਆ, ਕਿੱਦਾਂ ਪਤਾ ਲੱਗਾ ਸੀ? ਪਤਾ ਕਿੱਦਾਂ ਲੱਗਣਾ ਸੀਗਾ, ਆ ਕੇ ਨਾ ਮਤਲਬ ਅੱਗ ਲਾਉਂਦੇ ਜੀ ਮਕਾਨਾਂ ਨੂੰ। ਅੱਛਾ, ਸਿੱਖਾਂ ਤੋਂ ਨਹੀਂ ਸੀ ਅਸੀਂ ਡਰਦੇ, ਨਾ ਸਾਨੂੰ ਸਿੱਖ ਆਜ਼ਾਦ ਹੀ ਸਕਦੇ ਸੀ। ਸਾਨੂੰ ਤਾਂ ਮਾਰਿਆ ਨਾਭੇ ਪਟਿਆਲੇ ਦੀ ਮਿਲਟਰੀ ਨੇ। ਅੱਛਾ, ਪਟਿਆਲੇ ਵਾਲਿਆਂ ਦੀ ਮਿਲਟਰੀ ਨੇ ਸਾਨੂੰ ਮਾਰਿਆ। ਉਹ ਆਉਂਦੇ ਸੀ ਨਾ, ਉਹ ਰਫਲਾਂ ਲੈ ਕੇ, ਮਤਲਬ ਫਿਰ ਸਾਡਾ ਕੁਛ ਨਹੀਂ ਸੀ ਬਣਦਾ। ਇੱਕ ਸਾਡੇ ਕੋਲ ਮਤਲਬ ਸਰਦੀ ਵਾਲਾ ਕੋਈ ਚਾਕੂ ਵੀ ਨਹੀਂ ਰਹਿਣ ਹੁੰਦਾ ਸੀ। ਅੱਛਾ, ਸਾਰਾ ਕੁਝ ਖੋਹ ਲਿਆ, ਸਾਰਾ ਕੁਝ ਪਹਿਲਾਂ ਹੀ ਲੈ ਲਿਆ ਸਾਤੋਂ। ਹਾਂਜੀ, ਆਪਣੇ ਨਾਲ ਜਿਹੜੇ ਪਹਿਲੋਂ ਭੇਦਭਾਵ ਰੱਖਦੇ ਸੀ ਜਾਂ ਤੁਸੀਂ ਸਿੱਖ ਦੇਖੇ ਅੱਗਾ ਲਾਣ ਆਉਂਦੇ ਸੀਗੇ, ਉਹ ਆਪਣੇ ਜਿਹੜੇ ਲਾਗੇ ਛਾਗੇ ਦੇ ਪਿੰਡਾਂ ਦੇ ਉਹ ਸਿੱਖ ਸੀ ਜਾਂ ਬਾਹਰੋਂ? ਨਾ, ਬਾਹਰੋਂ ਆਉਂਦੇ ਸੀ। ਸਾਡੇ ਲਾਗੇ ਦੇ ਨਾ, ਮੈਂ ਆਉਂਦਾ ਸੀ ਡੰਗਰ ਲਈ, ਤੇ ਆਹੀ ਵੇਲਾ ਸੀਗਾ। ਮੈਂ ਨਾ ਆਪਣੇ ਘਰ ਨੂੰ ਡੰਗਰ ਲਈ ਆਉਂਦਾ ਸੀ, ਤੇ ਉਹ ਸਿੱਖ ਆਇਆ ਪਰੇ ਤੇ, ਉਹ ਕਹਿੰਦਾ ਸਿੱਖ ਰਹਿੜ ਆਉਂਦੀ ਆ ਬਹੁਤ। ਅੱਛਾ, ਕਾਕਾ ਲੈ ਕੇ ਡੰਗਰ ਨਾ ਉੱਡ ਜਾ। ਸਹੀ ਹੈ। ਮੈਂ ਨਾ ਉੱਥੋਂ ਡੰਗਰ ਹੱਕੇ, ਕਹਿੰਦਾ ਕੀ ਨਾਮ ਸੀ? ਰਹੀ ਵਿਚਾਲੇ। ਉਹ ਨਾਮ ਮਲਕੀਰ ਸੀਗਾ। ਮਲਕੀਰ ਸਿੰਘ, ਜਿਹਨੇ ਤੁਹਾਨੂੰ ਭਜਾਇਆ? ਆਹੋ, ਬੰਦੀ ਨੇ ਮੈਨੂੰ ਭਜਾਇਆ। ਕਹਿਣ ਲੱਗਾ ਮੈਨੂੰ ਪਤਾ ਤੂੰ ਅਲੀ ਮੁਹੰਮਦ ਦਾ ਭਤੀਜਾ ਹੈਗਾ, ਤੇ ਤੂੰ ਨਾ ਉੱਡ ਜਾ ਕਰਨਾ। ਚੰਗੇ ਬੰਦੇ ਵੀ ਹੈਗੇ ਸੀ? ਹਾਂ ਜੀ, ਬਹੁਤ ਚੰਗੇ ਬੰਦੇ ਸੀ। ਤਾਂ ਮੈਨੂੰ ਕਹਿੰਦਾ ਵੀ ਤੂੰ ਨਾ ਲੈ ਕੇ ਡੰਗਰ ਉੱਡ ਜਾ ਇੱਥੋਂ। ਮੈਂ ਕਿਹਾ ਅੱਛਾ ਜੀ। ਮੈਂ ਡੰਗਰ ਪਾਈ ਉੱਥੋਂ ਹੱਕੇ ਆਪਣੇ ਪਿੰਡ ਨੂੰ, ਸਿੱਧੇ ਗੱਲ ਆ। ਕਹਿੰਦਾ ਰਹੀ ਵਿਚਾਲੇ, ਬਾਹਰ ਨਾ ਨਿਕਲੀ। ਉਹ ਕਹਿੰਦਾ ਜਿਹੜੇ ਦੂਰ ਖੜੇ ਆ ਗੋਲੀ ਨੂੰ ਮਾਰ ਦੇਣ। ਹਾਂਜੀ, ਮੈਂ ਡੰਗਰਾਂ ਦੇ ਵਿਚਾਲੇ ਹੋ ਗਿਆ, ਵਿਚਾਲੇ ਤੁਰਿਆ ਆ ਕੇ ਨਾ ਅੱਗੇ ਇਸ ਨਾਲ ਦੁਨੀਆ ਖੜੀ ਸੀਗੀ ਪਿੰਡ ਦੀ, ਬਾਹਰ ਨਿਕਲ ਗਈ। ਡੰਗਰ ਆਮ ਲੋਕੀ ਗਈ ਆਉਂਦੇ ਸੀਗੇ ਘਰਾਂ ਨੂੰ, ਸਿੱਖਾਂ ਨੇ ਪੈਣਾ ਅੱਜ। ਤਾਂ ਅਸੀਂ ਮਤਲਬ ਨਾ ਡੰਗਰ ਅਸੀਂ ਲਿਆਂਦੇ, ਅੱਲਾ ਖੈਰ ਕਰੇ ਘਰ। ਮੁੜ ਕੇ ਨਾ ਅਸੀਂ ਰਾਤ ਨੂੰ ਨਿਕਲ ਪਏ। ਹਾਂਜੀ, 18 ਬੰਦੇ ਰਹਿ ਗਿਆ ਉੱਥੇ ਰਾਖੀ ਵਾਸਤੇ। ਬਾਕੀ ਸਾਰਾ ਪਿੰਡ ਉੱਠ ਰਿਹਾ। ਉਹ ਆ ਗਿਆ ਸੀ ਵਧੀਆ ਜਦੋਂ ਆ ਗਿਆ ਨਾ, ਉਹ ਵਧੀਆ ਜੀ ਕਹਿੰਦੇ ਵੀ ਤੁਸੀਂ ਕਾਹਨੂੰ ਉੱਠ ਗਿਆ ਗਾ? ਪਤਾ ਨਹੀਂ ਸੀ। ਆਹੋ, ਅਸੀਂ ਕਿਹਾ ਭਾਈ ਵੀ ਜਦੋਂ ਤੁਸੀਂ ਬੈਠੇ ਰਹੋਗੇ ਫਿਰ ਦੇਖਾਂਗੇ। ਉਹ ਸਵੇਰ ਨੂੰ ਜਦ ਦੇਖਿਆ ਨਾ, ਉਹ ਸਾਡੀਆਂ ਬਿਸਤਰੇ ਗੋਲੀਆਂ ਪਹਿਲਾਂ ਬੰਨੇ ਬੈਠੇ, ਕਾਕੇ ਨਾਲ ਲੈ ਗਿਆ ਉਹ। ਹਾਂਜੀ, ਅਸੀਂ ਮਗਰ ਕੋਈ ਉਹਨਾਂ ਨਾਲ ਭੇਦਭਾਵ ਹੋਇਆ ਤਾਂ ਨਹੀਂ, ਕੋਈ ਉੱਥੇ ਨੁਕਸਾਨ ਤਾਂ ਨਹੀਂ ਹੋਇਆ ਆਪਣੇ ਪਿੰਡ? ਨੁਕਸਾਨ ਦੀ ਤੁਹਾਨੂੰ ਮੈਂ ਦੱਸਦਾ ਨਾ। ਉਹ ਫਿਰ ਤੀਜੇ ਚੌਥੇ ਦਿਨ ਨਾ ਫਿਰ ਜਥਾ ਪਿਆ ਉਹਨਾਂ ਦਾ, ਜਿਹੜੇ ਰਹਿ ਗਏ ਸੀ ਬੰਦੇ, ਜਿਹੜੇ ਹੈਗੇ ਸੀ 18-19 ਬੰਦੇ ਨਾ। ਤਾਂ ਉਹ ਸਵਾਬ ਬਣਾਏ, ਬਣਾ ਫਲਾਣੇ ਸਿੱਖ ਨਾਲ ਗੱਲ ਕਰ ਲਓ, ਉਹਨੂੰ ਵੀ ਰੁਪਈਏ 10 ਦੇ ਦਿਓ, ਤੇ ਮਤਲਬ ਆਪਾਂ ਬੈਠੇ ਰਹਿ ਜਾਈਏ। ਆਹ ਤਾਂ ਪਤਾ ਹੀ ਨਹੀਂ ਸੀ ਵੀ ਇੱਥੋਂ ਉੱਜੜ ਜਾਣਾ, ਤੇ ਆਪਾਂ ਬੈਠੇ ਰਹਿ ਜਾਈਏ।
ਇਹੋ ਹੀ ਸੀ ਵਾਪਸ ਆ ਜਾਣਾ ਮੁੜ ਇੱਥੇ ਰਹਿਣਾ ਤਾਂ ਇਹ 4 ਦਿਨ ਦਾ ਹੱਲਾ ਗੁੱਲਾ ਹੈਗਾ, ਖਤਮ ਹੋ ਜਾਣੀ ਗੱਲ। ਤਾਂ ਮੁੜ ਕੇ ਨਾ ਅੱਲਾ ਤੇਰਾ ਭਲਾ ਕਰੇ, ਉਹ ਅਸੀਂ ਨਾ ਉਹ ਉਸ ਤੋਂ ਉਜੜਿਆ ਸੀ। ਉਹ ਜਿਹੜੇ 18 19 ਬੰਦੇ ਉਹ ਏਦਾਂ ਦਾ ਮਸ਼ਵਰਾ ਕਰਦੇ, ਜਾਨੂੰ ਜੀ ਜਥਾ ਪੈ ਗਿਆ। ਅੱਛਾ, ਮੇਰਾ ਚਾਚਾ ਵੀ ਇੱਕ ਬਿਰਸੇਗਾ। ਅੱਛਾ ਅੱਛਾ, ਉਹਨੇ ਕਿਹਾ ਵੀ ਉਦਾਂ ਸੁਣਦੇ ਨਾ ਨਹੀਂ ਹੁੰਦੇ ਸੀ ਕਿ ਹਿੰਦੂਆਂ ਦੇ ਮਕਾਨਾਂ ਨੂੰ ਅੱਗ ਨਹੀਂ ਲਾਉਂਦੇ ਤੇ ਮੁਸਲਮਾਨਾਂ ਨੇ ਲਾਉਂਦੇ ਆ। ਉਹ ਨਾਲ ਹੀ ਇੱਕ ਠਾਕਰ ਦਾ ਲੋਹਾਰ ਦਾ ਘਰ ਸੀਗਾ, ਉਹਦੇ ਵਿੱਚ ਵੜ ਕੇ ਨਾ ਉੱਥੇ ਭੜੋਲਾ ਟੁੱਟਿਆ ਪਿਆ ਸੀ, ਉਹ ਲੇਟ ਉੱਤੇ ਬਹਿ ਕੇ ਨਾ ਉੱਥੇ ਪੈ ਗਿਆ। ਪਿਛਲੇ ਪਾਸੇ ਸਾਡੇ ਤਾਏ ਦੇ ਪੁੱਤ ਸੀਗੇ ਦੋ, ਉਹਨਾਂ ਨੇ ਕਣਕ ਦੇ ਗੱਡੇ ਭਰੇ ਹੋਏ ਸੀ ਤੇ ਲੈ ਚਲੀਏ। ਹਾਂਜੀ, ਉਹ ਕਣਕ ਦੇ ਗੱਡੇ ਜਦੋਂ ਭਰੇ ਸੀ, ਇਹਨਾਂ ਨੇ ਟੋਕੇ, ਉਹਨਾਂ ਨੇ ਮਸ਼ੀਨ ਦੇ ਟੋਕੇ ਨੀ, ਇਹਨਾਂ ਨੇ ਉਹ ਟਾਹਲੀ ਦੀਆਂ ਡਾਂਗਾਂ ਨੂੰ ਲਵਾਏ ਹੋਏ। ਉਹ ਜਦ ਸਿੱਖ ਪਾਇਆ ਨਾ, ਉਹ ਜਿੱਦ ਨੂੰ ਪੈਣ ਲੈ ਜਾਣ ਭਜਾ ਕੇ। ਹਾਂਜੀ, ਉਹ ਜਿਹੜਾ ਪਟਿਆਲੇ ਵਾਲੀ ਮਿਲਟਰੀ ਦਾ ਸੀ ਨਾ, ਉਹ ਕਹਿਣ ਲੱਗਾ ਓਏ ਓਏ ਮਸਲੇ ਤੁਹਾਡਾ ਨਹੀਂ ਕਾਬੂ ਹੋਣੇ, ਪਰੇ ਹੋ ਜਾ, ਪਰੇ ਹੋ ਜਾ ਕਹਿੰਦਾ ਨਾਲ। ਉਹਨੇ ਗੋਲੀਆਂ ਮਾਰ ਕੇ ਛੱਡੇ। ਫਿਰ ਉਹ ਚਾਚਾ ਸਾਡਾ ਨਾ ਉੱਥੇ ਪਿਆ ਸੁਣਦਾ ਸੀ ਹਰ ਗੱਲ। ਉਹਦੇ ਪਿਛਲੇ ਪਾਸੇ ਇਸ ਤਰ੍ਹਾਂ ਉਹ ਡਿੱਗੇ ਵਿਚਾਰੇ, ਤਾਏ ਦੇ ਪੁੱਤ ਸਾਡੇ ਸਰੀਕੇ ਜੋ ਸੀਗੇ। ਤਾਂ ਅਲਾਦੀਨ ਦੇ ਭਾਈ, ਅਲਾਦੀਨ ਦੇ ਭਾਈ ਸੀ ਜੋ ਉਹ, ਤਾਂ ਉਹ ਵਿਚਾਰੇ ਉੱਥੇ ਮਾਰੇ। ਹਾਂਜੀ, ਬਾਕੀ ਸਾਡੇ ਪਿੰਡ ਦਾ ਉੱਥੇ ਹੋਰ ਨਹੀਂ ਕੋਈ ਵੀ ਨੁਕਸਾਨ ਹੋਇਆ। 18 ਜਿਹੜੇ ਸੀ ਉਹਨਾਂ ਚੋਂ ਬਚ ਗਏ। ਉਹ ਮਤਲਬ ਕੋਈ ਕਿਤੇ ਡੁੱਬ ਗਿਆ, ਕੋਈ ਕਿਤੇ ਡੁੱਬ ਗਿਆ, ਬਚ ਗਿਆ। ਉਹ ਫਿਰ ਪਿੰਡੋਂ ਉੱਠ ਕੇ ਆਪਾਂ ਕਿੱਧਰ ਨੂੰ ਕੀਤੇ ਆ ਮੂੰਹ, ਕਿੱਧਰ? ਫਿਰ ਅਸੀਂ ਆ ਗਏ ਮੰਨ ਲਓ ਉੱਥੇ ਆਪਣੇ ਮਾਨਕੀ। ਮੈਂ ਪਹਿਲਾਂ ਮੈਂ ਉੱਥੇ ਦਰਿਆ ਦੇ ਕੰਢੇ ਤੇ ਚਲੇ ਗਿਆ। ਦਰਿਆ ਦੇ ਕੰਢੇ ਦੇ ਦੂਏ ਦਿਨ ਇਹਨਾਂ ਨੇ ਸ਼ਰਾਰਤ ਕੀਤੀ ਮੁਸਲਮਾਨਾਂ ਨੇ, ਅਸੀਂ ਅੱਜ ਭਾਗਪੁਰੇ ਤੇ ਹਮਲਾ ਕਰੋ। ਉਹ ਭਾਗਪੁਰੇ ਨੂੰ ਚਲੇ ਗਿਆ, ਜਾ ਕੇ ਉੱਥੇ ਜਾ ਦੇਖਣਾ ਭਾਗਪੁਰੇ ਕੋਈ ਹਿੰਦੂ ਨਾ ਲੱਭਿਆ। ਉਹਨਾਂ ਦੀਆਂ ਹਾਨੀਆਂ ਹੁੰਦੀਆਂ ਰੋਲਾ ਦੇ ਪੀਤੇ ਪੀ ਕੇ ਮੁੜਿਆ, ਹਮਲਾ ਹੋ ਗਿਆ। ਹਮਲਾ ਹੋ ਗਿਆ। ਹਾਂਜੀ, ਮੁੜ ਕੇ ਅੱਲਾ ਤੇਰਾ ਭਲਾ ਕਰੇ। ਇਹ ਜਦੋਂ ਆਏ ਨਾ ਉੱਥੇ ਸਤਲੁਜ ਦੇ ਕਿਨਾਰੇ ਤੇ, ਤਾਂ ਆਖਿਆ ਕਿਉਂ ਬਈ ਕੀ ਬਣਿਆ? ਉਹ ਕਹਿੰਦਾ ਕੋਈ ਬੰਦਾ ਹੀ ਨਹੀਂ ਸੀ ਉੱਥੇ, ਕੀ ਕਰਦੇ? ਤਾਂ ਉਹਨਾਂ ਦਾ ਦੁੱਧ ਪੀਆ ਸੀ। ਉਹ ਹਮਲਾ ਕਰਿਆ ਪੂਰਾ। ਹਾਂ, ਹਾਂਜੀ, ਉਹ ਭਾਈ ਅਸਲ ਨਹੀਂ ਹੋਣ ਦਿੱਤੀ ਉਹਨਾਂ ਨੇ, ਜਾਓ ਆ ਗਿਆ। ਅੱਛਾ, ਮਾਰ ਦੀ ਦੁੜੂ ਹੁੰਦੀ ਆਵੇ। ਅੱਛਾ, ਉਹ ਕਈਆਂ ਕੁੜੀਆਂ ਨੇ ਛਾਲਾਂ ਮਾਰ ਜਾਂ ਦਰਿਆਵਾਂ, ਦਰਿਆ ਸਤਲੁਜ ਛਾਲ ਮਾਰ ਦਿੱਤੀ, 2-3 ਕੁੜੀਆਂ ਨੇ। ਜਦੋਂ ਛਾਲ ਮਾਰੀ ਨਾ, ਤਾਂ ਉਹ ਇੱਕ ਕਹਿੰਦਾ ਉਹ ਗੱਲ ਸੁਣੋ, ਅਸੀਂ ਮਰ ਜਾਵਾਂਗੇ ਫਿਰ ਤੁਹਾਨੂੰ ਕੋਈ ਹੱਥ ਲਾਊ, ਪਹਿਲਾਂ ਨਹੀਂ ਲਾਉਣਾ, ਫਿਕਰ ਨਾ ਕਰੋ। ਹਾਂਜੀ, ਤੁਸੀਂ ਇਹ ਕੰਮ ਨਾ ਕਰਿਓ। ਹਾਂਜੀ, ਜਾਂਗਾ ਲੈ ਕੇ ਜੋ ਲੋਕ ਮੁੜੇ ਪਿੱਛੇ ਨੂੰ, ਉਹ ਕਹਿੰਦਾ ਲੋਕੋ ਪਿੱਛੇ ਮੁੜੋ, ਤੁਹਾਡੀਆਂ ਧੀਆਂ ਭੈਣਾਂ ਨਹੀਂ ਇਹ ਕਿੱਥੇ ਛੱਡੀ ਜਾਂਦੀਆਂ ਨੇ, ਮੁੜੋ ਪਿੱਛੇ। ਸਾਰੀ ਦੁਨੀਆ ਨੂੰ ਪਿੱਛੇ ਮੁੜੀ, ਬੇਸ਼ੁਮਾਰ ਦੁਨੀਆ ਸੀਗੀ। ਤਾਂ ਮਨ ਦੇ ਵਿੱਚ ਤਾਂ ਉਹ ਸਾਰੇ ਪਿੱਛੇ ਨੂੰ ਮੁੜ ਪਏ ਨਾ, ਜਦੋਂ ਉਹ ਭੱਜ ਗਿਆ ਸਾਰੇ, ਕਾਫਰ ਕੋਈ ਨਹੀਂ ਰਿਹਾ ਫਿਰ। ਹਾਂਜੀ, ਇਤਫਾਕ ਹੋਇਆ ਨਾ, ਸਾਰੇ ਜਦੋਂ ਇੱਕ ਵਾਰੀ ਪਏ। ਹਾਂ, ਜਦ ਸਾਰੇ ਇੱਕ ਵਾਰੀ ਪੈ ਗਏ ਨਾ, ਕੋਈ ਨਹੀਂ ਰਿਹਾ ਫਿਰ ਉੱਥੇ। ਫਿਰ ਮੁੜ ਕੇ ਨਾ ਅੱਲਾ ਤੇਰਾ ਭਲਾ ਕਰੇ, ਅਸੀਂ ਮਾਂਗਟੀ ਆ ਗਏ। ਮਾਂਗਟ ਪਿੰਡ ਸੀਗਾ, ਉੱਥੇ ਆ ਗਏ। ਉੱਥੇ ਆ ਕੇ ਨਾ ਅਸੀਂ ਉਹ ਇੱਕ ਸੈਣੀ ਨੂੰ ਕਿਹਾ, ਉਹ ਹਿੰਦੂ ਸੀਗਾ। ਅਸੀਂ ਯਾਰ ਸਾਡੇ ਆਟੇ ਦੀਆਂ 2 ਬੋਰੀਆਂ ਪੀ ਗਏ। ਉਹ ਕਹਿੰਦਾ ਮੁਸਲਮਾਨਾਂ ਦਾ ਨਹੀਂ ਪੀਂਦੇ ਅਸੀਂ। ਉਹਨਾਂ ਨੂੰ ਕਿਹੜੀ ਦਾਵਤ ਸੀਗੀ ਸਾਡੀ? ਹਾਂਜੀ, ਅਸੀਂ ਆਪਣੇ ਰਿਸ਼ਤੇਦਾਰ ਨੂੰ ਕਿਹਾ, ਅਸੀਂ ਯਾਰ ਏਦਾਂ ਸਾਨੂੰ ਇਹਨੇ ਜਵਾਬ ਦਿੱਤਾ। ਉਹ ਕਹਿੰਦਾ ਕੋਈ ਨਾ ਪੀ ਦਿੰਦਾ। ਮੈਂ ਕਹਿੰਦਾ ਸੁਣ, ਉਹ ਗਿਆ ਜਾ ਕੇ, ਉਹ ਕਹਿੰਦਾ ਤੂੰ ਕੌਣ ਹੁੰਦਾ? ਜੇ ਮੈਂ ਪੀਣਾ ਹੁੰਦਾ ਉਹਨਾਂ ਨਾਲ ਨਾ ਪੀਂਦਾ, ਤੂੰ ਕੌਣ ਹੁੰਦਾ? ਉਹ ਗੱਲਾਂ ਹੀ ਜਾਣੀਆਂ ਰਹੀਆਂ, ਕਹਿੰਦਾ ਜੀ। ਹਾਂਜੀ, ਹਾਂਜੀ, ਨਹੀਂ ਉਹ ਸੈਣੀ ਬੋਲਦੇ ਵੀ ਨਹੀਂ ਸੀ ਹੁੰਦੇ, ਇਹ ਆਕੜੇ ਬੋਲੇ। ਹਾਂਜੀ, ਹਾਂ। ਫਿਰ ਮੇਰਾ ਅੱਬਾ ਗਿਆ, ਅੱਬਾ ਮੇਰਾ ਜਾ ਕੇ ਕਹਿੰਦਾ ਯਾਰ ਸਾਡਾ ਸਰਦਾ ਨਹੀਂ, ਅਸੀਂ ਕੀ ਕਰੀਏ ਹੁਣ? ਤੇ ਜੇ ਤੂੰ ਸਾਡੇ ਦਾਣੇ 2 ਬੋਰੀਆਂ ਪੀਣੇ, ਪੈਸੇ ਆਪਣੇ ਲੈ ਲਾ। ਹਾਂਜੀ, ਉਹਨੇ ਵਿਚਾਰੇ 2 ਬੋਰੀਆਂ ਦਾਣਿਆਂ ਦੀਆਂ ਫਿਰ ਪੀਤੀਆਂ ਸਾਨੂੰ। ਮਿਹਨਤ ਤਰਲੇ ਨਾ। ਹਾਂਜੀ, ਅਸੀਂ 2 ਬੋਰੀਆਂ ਦਾਣਿਆਂ ਦੀਆਂ ਪਿਹਾਈਆਂ ਤੇ ਆ ਕੇ ਗੱਡੇ ਤੇ ਰੱਖੀਆਂ, ਅਸੀਂ ਤੁਰ ਪਿਆ ਉੱਥੋਂ। ਆ ਕੇ ਭਾਈ ਲੁਧਿਆਣੇ ਕੰਪ 'ਚ ਬਹਿ ਗਿਆ। 3 ਮਹੀਨੇ ਉੱਥੇ ਬੈਠੇ ਰਹੇ ਜੀ ਲੁਧਿਆਣੇ। ਹਾਂਜੀ, ਫਿਰ ਸਾਡੇ ਨਾ ਦਾਣੇ ਲੱਗੇ ਮੁੱਕਣ। ਆਪਣੇ ਦਾਣੇ ਖਾਂਦੇ ਸੀ, ਕੋਈ ਨਹੀਂ? ਆਪਣੇ ਹਕੂਮਤ ਵੱਲੋਂ ਕੋਈ ਸਪੋਰਟ ਨਾ, ਕੋਈ ਸਪੋਰਟ ਨਹੀਂ ਸੀ। ਅੱਛਾ, ਕੋਈ ਨਹੀਂ ਸੀ ਕੁਛ ਉੱਥੇ ਆਸਰਾ ਕਿਸੇ ਦਾ, ਅੱਲਾ ਦਾ ਆਸਰਾ। ਫਾਈਟ ਕੌਣ ਕਰਦਾ ਸੀ ਦੂਸਰੀਆਂ ਜੱਥਿਆਂ ਤੋਂ? ਮਿਲਟਰੀ ਕੋਈ ਵੀ ਨਹੀਂ ਉੱਥੇ, ਕੋਈ ਨਹੀਂ ਸੀ ਉੱਥੇ। ਉਹ ਉਸ ਧਰਤੀ 'ਚ ਵੜ ਨਹੀਂ ਸਕਦੇ ਸੀ। ਅੱਛਾ, ਇਹਨਾਂ ਨੇ ਕਹਿੰਦੇ ਸੀ ਮੁਰਲੀ ਹੋਈ ਹੈ। ਅੱਛਾ, ਆਹੋ,
ਸਹੀ। ਇਹ ਕਹਿੰਦੇ ਸੀ ਮੁਸਲਿਮ ਲੀਗ ਨੇ ਮੁੱਲ ਲਈ ਵੀ ਆਏ। ਪਹਿਲੋਂ ਕਹਿੰਦੇ ਸੀ ਲੁਧਿਆਣਾ ਇੱਧਰ ਆ ਜਾਣਾ ਪਾਕਿਸਤਾਨ 'ਚ। 7 ਜ਼ਿਲ੍ਹੇ ਕਹਿੰਦੇ ਸੀ। ਅੱਛਾ। ਉਹ ਜਦੋਂ ਕਾਂਗਰਸ ਹੂੰ ਜਦੋਂ ਕਾਂਗਰਸ ਨੇ ਇਹਨਾਂ ਨੇ ਵੋਟਾਂ ਦੇ ਦਿੱਤੀਆਂ ਨਾ ਕਾਂਗਰਸ ਨੂੰ, ਹਾਂਜੀ, ਫੇਰ ਇਹ 7 ਜ਼ਿਲ੍ਹੇ ਸਾਡੇ ਟੁੱਟ ਗਿਆ। ਸਹੀ। ਜਿਆਦਾ ਜਿਹੜਾ ਖੂਨ ਖਰਾਬਾ ਹੋਇਆ ਸੁਣਿਆ ਉਹਨਾਂ ਦੀ ਵਜ੍ਹਾ ਤੋਂ ਹੀ ਹੋਇਆ, ਜਿਹੜੇ 7 ਹਾਂ, ਅੱਲਾ ਤੇਰਾ ਭਲਾ ਕਰੇ। ਤੇ ਉਹ 7 ਜ਼ਿਲ੍ਹੇ ਨਾ ਸਾਡੇ ਜਾਂਦੇ ਰਹੇ ਨਹੀਂ, ਅਸੀਂ ਕਿੱਥੇ ਉੱਠਣਾ ਸੀ। ਸਾਡਾ ਤਾਂ ਜਾ ਕੇ ਦਿੱਲੀ ਛੱਡਣ ਲੱਗਣਾ ਸੀ। ਬਿਲਕੁਲ। ਇਹ ਸਾਨੂੰ ਨਾ ਗਵਾਇਆ ਹੈਗਾ ਕਾਂਗਰਸ ਨੇ। ਜਦੋਂ ਕੋਈ ਵੀ ਅਨਪਲਾਨਡ ਕੰਮ ਹੁੰਦਾ ਜੀ, ਪਹਿਲੋਂ ਇੰਨੀ ਦੇਰ ਦੀ ਜਿਹੜੀ ਤਹਿਰੀਕ ਚੱਲ ਰਹੀ ਸੀ 1940 ਦੇ ਵਿੱਚ ਮਨਜ਼ੂਰ ਹੋ ਗਈ ਸੀ, 7 ਸਾਲ ਲੱਗੇ ਸਿਰਫ ਪਲੈਨਿੰਗ ਕਰਨ ਨੂੰ। ਸਾਰੇ ਜ਼ਿਲ੍ਹੇ ਵੰਡੇ ਗਏ। ਜਦੋਂ ਐਨ ਮੌਕੇ ਤੇ ਆ ਕੇ 7 ਜ਼ਿਲ੍ਹੇ ਤੋੜ ਦਿੱਤੇ ਗਏ, ਉਹਦਾ ਫਿਰ ਜਿਹੜਾ ਨੁਕਸਾਨ ਹੋਇਆ ਉਹ ਤੁਸੀਂ 50 ਲੱਖ ਲਾਸ਼ਾਂ ਦੇ ਵਿੱਚ ਦੇਖ ਸਕਦੇ ਹੋ। ਅੱਜ ਵੀ ਕੱਲੀ ਕੱਲੀ ਜਿਹੜੀ ਰੂਹ ਆ ਉਹ ਤੁਹਾਨੂੰ ਬੋਲ ਕੇ ਦੱਸਦੀ ਆ ਕਿ ਕਿਵੇਂ ਉਹਨਾਂ ਦੇ ਉੱਤੇ ਜ਼ੁਲਮ ਹੋਇਆ। ਅਨਪਲਾਨਡ ਕੰਮ ਕੀਤਾ, ਹੱਕ ਮਾਰਿਆ ਗਿਆ ਜਦੋਂ ਇੱਕ ਧਰਤੀ ਦਾ, ਤੇ ਉਹਦੇ ਵਿੱਚ ਉਹਦਾ ਨਤੀਜਾ ਫਿਰ ਦੋਨਾਂ ਪਾਸਿਆਂ ਨੂੰ ਭੁਗਤਣਾ ਪਿਆ, ਦੋਨਾਂ ਪਾਸੇ ਨੁਕਸਾਨ ਹੋਇਆ। ਇਹ ਨਹੀਂ ਕਿ ਅਸੀਂ ਕਹਿੰਦੇ ਇੱਕੋ ਪਾਸੇ ਹੋਇਆ, ਦੋਨਾਂ ਪਾਸੇ ਹੋਇਆ, ਲੇਕਿਨ ਹੱਕ ਮਾਰਨ ਦੀ ਵਜ੍ਹਾ ਤੋਂ ਹੋਇਆ। ਤੇ ਬਾਬਾ ਜੀ ਜਦੋਂ ਆਪਾਂ ਆ ਗਏ ਕੈਂਪ 'ਚ, 3 ਮਹੀਨੇ ਬੈਠੇ ਉੱਥੇ। 3 ਮਹੀਨੇ। ਉਸ ਤੋਂ ਬਾਅਦ ਫਿਰ ਕੀ ਬਣਿਆ? 3 ਮਹੀਨੇ ਤੋਂ ਬਾਅਦ ਫਿਰ ਨਾ ਮਤਲਬ ਇਹ ਅਸੀਂ ਮਤਲਬ ਈਦ ਉੱਥੇ ਪੜ੍ਹੀ। ਜਦੋਂ ਈਦ ਪੜ੍ਹੀ ਨਾ, ਫਿਰ ਆਖਿਆ ਕਿ ਅੱਜ ਤੋਂ ਪਰਸੋਂ ਕਾਫਲਾ ਬਣਾ ਤੁਰ ਪੈਣਾ। ਤਾਂ ਸਾਡਾ ਦਾਣਾ ਫੱਕਾ ਸਭ ਤੋਂ ਮੁੱਕ ਗਿਆ। ਜੋ ਕੋਈ ਸਾਡੇ ਕੋਲ ਸੀਗਾ ਨਾ, ਮਿੱਠਾ ਰਹਿ ਗਿਆ ਸਾਡੇ ਕੋਲ, ਮਿਰਚਾਂ ਰਹਿ ਗਈਆਂ ਥੋੜ੍ਹੀਆਂ, ਬਾਕੀ ਖਾਣ ਪੀਣ ਵਾਲਾ ਸੌਦਾ ਮੁੱਕ ਗਿਆ। ਅੱਛਾ ਜੀ, ਸਾਡੇ ਕੋਲ ਇੱਕ ਮਹਿਮਾਨ ਆ ਗਿਆ ਫਿਰ ਸ਼ਾਮ ਨੂੰ। ਦਲੀਆ ਦਲ ਕੇ ਨਾ ਅਸੀਂ ਧਰਿਆ ਹੋਇਆ ਸੀ, ਐਡਾ ਬੜਾ ਦੇਜਕਾ ਸੀਗਾ, ਉਹ ਅਸੀਂ ਧਰਿਆ ਹੋਇਆ ਸੀ, ਉਹ ਪੱਕਦਾ ਸੀ। ਜਦੋਂ ਉਹ ਮਹਿਮਾਨ ਆ ਗਿਆ, ਉਹਨੇ ਆ ਕੇ ਮੇਰੇ ਅੱਬੇ ਨੂੰ ਜੱਫੀ ਪਾਈ, ਜੱਫੀ ਪਾ ਕੇ ਕਹਿਣ ਲੱਗਾ, ਹਾਂ ਕੀ ਹਾਲ ਆ, ਕੋਈ ਹੈ ਦਾਣਾ ਫੱਕਾ, ਕੱਲ ਰਾਸ਼ਨ ਨਹੀਂ ਮਿਲਿਆ ਈਦ ਦਾ? ਉਹ ਕਹਿਣ ਲੱਗਾ ਜੀ ਸਾਨੂੰ ਤਾਂ ਨਹੀਂ, ਇੱਥੇ ਤਾਂ ਨਹੀਂ ਆਇਆ ਕੋਈ ਵੀ। ਕਹਿੰਦਾ ਸਾਨੂੰ ਮਿਲਿਆ। ਅੱਛਾ। ਸਾਨੂੰ ਮਿਲਿਆ, ਪਰ ਸਾਡੇ ਜੀ ਚਲੇ ਗਏ, ਸਾਡੇ ਜੀ ਪਾਕਿਸਤਾਨ 'ਚ ਪਹੁੰਚ ਗਿਆ। ਤਾਂ ਅਸੀਂ 5-6 ਬੰਦੇ ਆ, ਅਸੀਂ ਆਪਣੀ ਬਹੁਤ ਗੱਡਾ ਲੈ ਕੇ ਜਾਣਾ। ਤਾਂ ਹੁਣ ਤੂੰ ਦੱਸ ਵੀ ਤੈਨੂੰ ਮੈਂ ਕਿਹੜੇ ਟਾਈਮ ਪਹੁੰਚਾਵਾਂ? ਪਰਸੋਂ ਨੂੰ ਆਪਣਾ ਕਾਫਲਾ ਤੁਰ ਪੈਣਾ, ਉਹ ਫਲਾਣੇ ਪੁਲ ਕੋ ਆ ਜਾਓ, ਆਪਾਂ ਇਕੱਠੇ ਹੋ ਕੇ ਤੁਰਾਂਗੇ। ਤੇਰੇ ਜਾਂ ਨਿਆਣੇ ਕਦੇ ਕਦੇ ਹੋ ਗਏ, ਸਾਡੇ ਗੱਡੀਆਂ ਦੇ ਬਹਿ ਜਾ ਕਰਨਗੇ, ਸਾਡੇ ਕੋਲ ਨਿਆਣਾ ਕੋਈ ਨਹੀਂ। ਅਸੀਂ 3 ਬੰਦੇ ਆ, 3 ਹੀ ਗੱਡੀਆਂ ਸਾਡੇ। ਤਾਂ ਸਾਡੇ ਕੋਲ ਨਿਆਣਾ ਕੋਈ ਨਹੀਂ, ਤੇਰੇ ਨਿਆਣੇ ਵੀ ਉੱਧਰ ਬਹਿ ਜਾ ਕਰਨਗੇ, ਕੋਈ ਨਹੀਂ। ਉਹ ਕਹਿਣਾ ਨਹੀਂ, ਬਹਿਣ ਦੀ ਤਾਂ ਜਗ੍ਹਾ ਹੈਗੀ। ਅਸੀਂ ਨਾ ਉਹ 2-3 ਸਟੀਰੀਆਂ ਪਾੜ ਕੇ ਰੱਖ ਲਈਆਂ ਗੱਡੇ ਤੇ, ਰਾਜ ਬਾਲਣ ਨੂੰ ਕਮੀ ਨਾ ਆਵੇ। ਹਾਂਜੀ, ਉਹ ਵਿਚਾਰਾ ਨਾ ਸਵੇਰ ਨੂੰ 30 ਰੁਪਏ ਪੱਕਾ ਆਟਾ, ਯਾਰ ਮਦਦ ਕਰਦਾ ਰੱਬ। 30 ਰੁਪਏ ਪੱਕਾ ਆਟਾ, ਇਹੋ ਜਿਹਾ ਮੁੰਡਾ ਇੱਕ ਛੋਟਾ ਜਿਹਾ, ਉਹਦੇ ਸਿਰ 'ਚ ਨਾ ਦਾਲਾਂ 10-12 ਕਿਲੋ ਦਾਲਾਂ ਹੋਣੀਆਂ, ਉਹਦੇ ਸਿਰ 'ਚ ਉਹ ਦਿੱਤੀਆਂ ਹੋਈਆਂ। ਲੈ ਵੇ ਕਹਿੰਦਾ ਪਰਸੋਂ ਨੂੰ ਆਪਣਾ ਕਾਫਲਾ ਤੁਰ ਪੈਣਾ, ਉੱਥੇ ਆ ਜਾਓ ਫਲਾਣੇ ਥਾਂ, ਤੇ ਆਪਾਂ ਇਕੱਠੇ ਚੱਲਾਂਗੇ। ਲੈ ਜੀ, ਅਸੀਂ ਉਹਨਾਂ ਦੇ ਕੋਲ ਦੂਜੇ ਦਿਨ ਚਲੇ ਗਏ। ਦੂਜੇ ਦਿਨ ਚਲੇ ਗਿਆ। ਪਹਿਲੇ ਦਿਨ ਤਾਂ ਸਾਡਾ ਨਹੀਂ ਨਿਕਲਿਆ ਜੀ, ਗੱਡੇ ਨਿਕਲੇ। ਪਹਿਲੇ ਦਿਨ ਤਾਂ ਹੋਰ ਹੀ ਦੁਨੀਆ ਨਿਕਲੀ ਜਿਹੜੀ ਸਾਤੋਂ ਮੋਹਰੇ ਸੀਗੀ। ਤਾਂ ਦੂਜੇ ਦਿਨ ਫਿਰ ਸਾਡੀ ਨਿਕਲੀ। ਅੱਛਾ, ਜਦ ਦੂਜੇ ਦਿਨ ਨਿਕਲੇ, ਬਹੁਤ ਮਾਂ ਸਾਡਾ ਤਕੜੇ ਸੀਗੇ। ਅੱਛਾ, ਲੋਕਾਂ ਨੇ ਉਹ ਦਾਖਾਂ ਦਾ ਪੜਾ ਕੀਤਾ, ਅਸੀਂ ਆ ਕੇ ਮਹਿਨੇ ਦਾ ਕੀਤਾ। ਅਸੀਂ ਮਤਲਬ ਮਹਿਨੇ ਦਾ ਪੜਾ ਕੀਤਾ, ਤਾਂ ਉਹ ਪੜਾ ਹੀ ਛੱਡਿਆ। ਹਾਂਜੀ, ਮੋਹਲਿਆਂ ਨਾਲ ਆ ਗਏ। ਰਾਹ 'ਚ ਵੀ ਕੋਈ ਜੱਥੇ ਹਮਲਾ ਕਰਦੇ ਸੀ ਜਦੋਂ ਕਾਫਲੇ ਆਉਂਦੇ ਸੀ? ਰਾਹ 'ਚ ਇੱਕ ਜਗ੍ਹਾ ਹੋਣ ਲੱਗਾ ਸੀ ਜੀ, ਆਪਣੇ ਫਿਰੋਜ਼ਪੁਰ। ਫਿਰੋਜ਼ਪੁਰ ਏਦਾਂ ਮਤਲਬ ਕਾਫਲਾ ਜਾ ਰਿਹਾ ਸੜਕ ਤੇ, ਉਹ ਕਿਤੇ ਨਾ ਉੱਪਰ ਚੜਿਆ ਸੀ ਚੁਬਾਰੇ 'ਚ, ਚੁਬਾਰੇ ਸਿੱਖ ਚੜਿਆ ਸੀਗਾ। ਹਾਂਜੀ, ਤਾਂ ਉਹ ਦੇਖ ਲਿਆ ਸਾਡੇ ਫੌਜੀ ਨੇ। ਜਦੋਂ ਦੇਖ ਲਿਆ ਨਾ, ਉਹ ਕਹਿਣ ਲੱਗਾ, ਉਹ ਲੱਗਾ ਗੋਲੀ ਮਾਰ। ਉਹਨੂੰ ਉੱਥੋਂ ਛੱਡ ਕੇ ਸਭ ਕੁਝ ਜਿਉਂ ਭੱਜਿਆ, ਜਾ ਕੇ ਉੱਤੇ ਚੜ ਗਿਆ ਚੁਬਾਰੇ ਦੇ, ਉਹਨੂੰ ਉਲਟਾ ਕੇ ਸਿੱਟਿਆ ਥੱਲੇ। ਹਾਂਜੀ, ਜਦੋਂ ਉਲਟਾ ਕੇ ਥੱਲੇ ਸਿੱਟਿਆ ਨਾ, ਉਹ ਫਿਰ ਸੜਕ ਤੇ ਭੱਜਿਆ ਗਿਆ। ਹਾਂਜੀ, ਕੱਚੇ ਘਾਹ ਥੋੜੀ ਦਾ ਭੱਜ ਗਿਆ ਉਦਾਂ ਹੀ। ਉਹ ਅਸੀਂ ਦੇਖਿਆ। ਕਿਹੜੇ ਪਿੰਡ ਆ ਕੇ ਰੁਕੇ ਸੀ? ਫਿਰੋਜ਼ਪੁਰ। ਫਿਰੋਜ਼ਪੁਰੋਂ ਜੀ ਅਸੀਂ ਫਿਰ ਨਾ ਉੱਥੇ ਅਸੀਂ ਰਾਤ ਕੱਟੀ। ਰਾਤ ਕੱਟ ਕੇ ਨਾ ਜਦੋਂ ਫਿਰੋਜ਼ਪੁਰ ਨੂੰ ਲੰਘਿਆ ਸੀ, ਉਦੋਂ ਇਹ ਅਚਾਨਕ ਹੋਣ ਲੱਗਾ ਸੀ। ਤਾਂ ਫਿਰ ਅਸੀਂ ਆ ਕੇ ਨਾ, ਅੱਲਾ ਰਹਿਮ ਕਰੇ, ਕਸੂਰ ਆ ਗਿਆ। ਹਾਂਜੀ,
ਟੱਪੇ ਬਾਰਡਰ ਯਾਨੀ ਬਾਰਡਰ ਟੱਪਿਆ। ਅੱਛਾ ਜੀ। ਹੈਡ ਉਹ ਕੀ ਸੀ ਸੁਲੇਮਾਨ ਸੁਲੇਮਾਨ ਹੈਡ ਹੈਡ ਸੁਲੇਮਾਨ ਸੁਲੇਮਾਨ ਕੀ ਹੈਡ ਹੈਡ ਸੁਲੇਮਾਨ ਕੀ ਲੰਘੇ ਤੁਸੀਂ ਹਾਂਜੀ। ਫਿਰ ਕਸੂਰ ਆ ਗਿਆ ਜੀ, ਅਸੀਂ ਉੱਥੇ ਫਿਰ ਕਸੂਰ ਆ ਗਿਆ ਸੀ 3 ਦਿਨ ਰਹੇ। ਅੱਛਾ 3 ਦਿਨਾਂ ਤੋਂ ਬਾਅਦ ਉਹ ਜਿਹੜੇ ਸਾਡੇ ਨਾਲ ਬੰਦੇ ਸੀਗੇ ਨਾ ਉਹਨਾਂ ਨੂੰ ਪਤਾ ਲੱਗ ਗਿਆ, ਮਤਲਬ ਵੀ ਸਾਡੇ ਨਾ ਇੱਥੇ ਬੰਦੇ ਹੈਗੇ ਆ, ਉਹ ਕਾਫਲਾ ਆ ਗਿਆ। ਉਹ ਇੱਥੋਂ ਨਾ ਇੱਥੇ ਬਸਦੇ ਸੀ ਆਪਣੀਆਂ ਗੋਜੇ ਦੇ ਕੋਲ ਆ ਜੀ ਆ ਕਿਹੜਾ ਪਿੰਡ ਆ ਉਹ, ਉੱਥੇ ਆ ਕੇ ਜੀ ਅਸੀਂ ਬਸਦੇ ਆ। ਤੇ ਉਹ ਮੁੰਡਾ ਉੱਥੇ ਪਹੁੰਚ ਗਿਆ। ਅੱਛਾ ਜਦੋਂ ਉੱਥੇ ਪਹੁੰਚ ਗਿਆ ਨਾ ਅਸੀਂ ਉੱਥੋਂ ਦੂਏ ਦਿਨ ਲਾਹੌਰ ਆ ਗਏ। ਅੱਛਾ ਲਾਹੌਰੋਂ ਅਸੀਂ ਤੀਏ ਚੌਥੇ ਦਿਨ ਫੈਸਲਾਬਾਦ ਆ ਗਏ। ਫੈਸਲਾਬਾਦ ਤੋਂ ਅਸੀਂ ਇੱਥੇ ਗੁੱਡੀਆਂ ਵਾਲੀ ਆ ਗਏ। ਅੱਛਾ ਹਾਂਜੀ ਗੁੱਡੀਆਂ ਵਾਲੀ ਉਹ ਜਿਹੜਾ ਸਾਨੂੰ ਵਿਚਾਰਾ ਆਟਾ ਦਾਣੇ ਲੈ ਕੇ ਆਇਆ ਸੀ, ਮਤਲਬ ਦਾਲ ਦੂਲਾ ਲੈ ਕੇ ਆਇਆ ਸੀ। ਉਹ ਕਹਿਣ ਲੱਗਾ ਭਾਈ ਗੱਲ ਸੁਣੋ, ਇਹ ਉਹ 6 ਕਿੱਲੇ ਮੈਨੂੰ ਪਏ ਹੋਏ ਆ, ਉਹ ਤੇਰੇ, ਮੈਨੂੰ ਲੱਭੇ ਚਾਹੇ ਨਾ ਲੱਭੇ, ਆਰਾਮ ਨਾਲ ਬਹਿ ਤੂੰ। ਅੱਛਾ ਪਰ ਇੱਕ ਗੱਲ ਮੈਂ ਤੈਨੂੰ ਦੱਸਦਾ, ਇੱਥੇ ਤੇਰੀ ਇਲਾਜ ਨਹੀਂ ਕਰਨ ਵਿਆਹ ਹੋਣੀ। ਅੱਛਾ ਉਹ ਕਹਿਣ ਲੱਗਾ ਉਹ ਕੀ ਗੱਲ? ਕਹਿੰਦਾ ਅਗਲੇ ਨੇ ਕਹਿਣਾ ਰੰਗਣਾ ਜੀ ਬੈਠਾ। ਅੱਛਾ ਰੰਗਣਾ ਜੀ ਬੈਠਾ, ਉੱਥੇ ਕਹਿੰਦੀ ਜਾਣਾ ਸੀ। ਪਿੰਡ 'ਚ ਹੁਣ ਤੱਕ ਖੋਤਾਂ ਜਿਹੜੀਆਂ ਚੱਲਦੀਆਂ ਰਹੀਆਂ ਸਵਾਰੀ ਢੋਣ ਲਈ, ਚੰਗੇ ਰਹਿ ਕੇ ਇੱਥੇ ਆ ਗਏ ਆ। ਅੱਛਾ ਮੁੜ ਕੇ ਨਾ ਅੱਛਾ ਮੁੜ ਕੇ ਲਾ ਤੇਰਾ ਭਲਾ ਕਰੇ। ਤਾਂ ਫਿਰ ਮੇਰਾ ਪਿਓ ਨਿਕਲਿਆ ਜੀ, ਉਹ ਆ ਗਿਆ ਨਾ ਇੱਥੇ ਟੋਭੇ ਆ ਗਿਆ। ਜਦੋਂ ਟੋਭੇ ਆ ਗਿਆ ਨਾ ਆ ਕਾਕੇ ਬੁੜੀਆਂ ਪਿੱਛੋਂ ਹੋ ਕੇ ਜੱਫਾ ਮਾਰ ਲਿਆ। ਹਾਂ ਉਹ ਵੀਰਾ ਤੂੰ ਕਿੱਥੇ? ਉਹ ਕਹਿੰਦਾ ਮੈਂ ਕਿੱਥੇ ਹੋਣਾ, ਮੈਂ ਵੀ ਇੱਥੇ ਹੀ ਆ। ਵੀ ਤੂੰ ਹੈਗਾ ਕੌਣ? ਅੱਛਾ ਮੈਂ ਮਾੜਿਆ ਨਾ ਪਿੱਛੋਂ, ਮਤਲਬ ਮੈਂ ਜਾਮੇ ਦਾ ਭਾਈ ਆ, ਗਰਾਮ ਦਾ ਭਾਈ ਆ। ਤੂੰ ਨਹੀਂ, ਮੈਂ ਤੈਨੂੰ ਜਾਣਦਾ, ਤੂੰ ਨਹੀਂ ਜਾਣਦਾ। ਉਹ ਕਹਿੰਦਾ ਯਾਰ ਮੈਂ ਤਾਂ ਨਹੀਂ ਤੈਨੂੰ ਜਾਣਦਾ। ਕਹਿੰਦਾ ਕਿੱਥੇ ਬੈਠਿਆ ਤੁਸੀਂ? ਕਹਿੰਦਾ ਅਸੀਂ ਬੈਠੇ ਇੱਥੇ ਭਲੇਰ। ਕਹਿੰਦਾ ਜਾਨਾ ਕਿੱਥੇ ਆ? ਉਹ ਆਖੇ ਹੈਗਾ ਇਬਨ ਚ, ਉਹਨਾਂ ਨੂੰ ਇੱਥੇ ਜ਼ਮੀਨ ਨਹੀਂ ਪਈ, ਉਹ ਇਬਨ ਚਲੇਗਾ। ਕਹਿੰਦਾ ਚੱਲ ਫਿਰ ਉੱਥੇ ਚਲੀਏ। ਕਹਿੰਦਾ ਦਿਨ ਛਿਪਣ ਲੱਗਾ, ਆ ਜਾ ਘਰ ਨੂੰ ਚਲੀਏ। ਉਹ ਉੱਥੇ ਨੂੰ ਲੈ ਗਿਆ, ਮਤਲਬ ਸਾਰੀ ਰਾਤ ਕਹਿੰਦਾ ਮੈਨੂੰ ਸੌਣ ਨਾ ਦਿੱਤਾ ਜੀ। ਰਾਤ ਕਿੱਦਾਂ ਹੋਈ ਆ, ਕੀ ਹੋਇਆ ਫਲਾਨਾ ਢੰਗੜਾ ਲੈਣੀ ਉਹ ਲੱਗੇ ਕਰਨ, ਸਾਰੀ ਰਾਤ ਹੀ ਕਹਿੰਦਾ ਸੌਣ ਦਿੱਤਾ। ਕਹਿੰਦਾ ਸਵੇਰ ਨੂੰ ਮੈਂ ਕਿਹਾ ਚਲੋ ਇਬਨ ਨੂੰ ਚਲੀਏ। ਕਾਕੇ ਨੂੰ ਮੈਂ ਕਿਹਾ ਠਾ ਲਿਆ, ਇਬਨ ਨੂੰ ਆ ਗਿਆ। ਹਾਂਜੀ ਤਾਂ ਫਿਰ ਪਿੰਡ ਚ ਆਏ ਮੁੜ ਕੇ ਇਸ ਪਿੰਡ ਜਾ ਗਿਆ। ਸ਼ੁਰੂ ਤੋਂ ਇੱਥੇ ਬੈਠੇ ਆ। ਇੱਥੇ ਐਬਣ ਦੇ ਵਿੱਚ ਸ਼ੁਰੂ ਚ ਬਾਬਾ ਜੀ ਬੈਠੇ ਆ। ਆਪਣੇ ਲਾਗੇ ਛਾਗੇ ਇੱਥੇ ਕਿਹੜੇ ਕਿਹੜੇ ਪਿੰਡ ਆ? ਇੱਥੇ ਜੀ ਬਲਗਣਾ, ਕੁਹਾੜਕਾ ਹੈ ਜੀ, ਟੋਲਾ ਅੱਛਾ ਤੇ ਆ ਭਿੰਡੀਆਂ, ਭੰਗਮਾ ਤੇ ਸੈਲਮੂਦ, ਨੱਬਾ, ਦੇਵੀਦਾਸਪੁਰਾ। ਤਹਿਸੀਲ ਜ਼ਿਲ੍ਹਾ ਟੋਭਾ ਟੇਕ ਸਿੰਘ ਇਹਦਾ। ਹਾਂਜੀ ਹੈ ਜੀ। ਤੇ ਆਪਣੇ ਜਦੋਂ ਆਪਾਂ ਇੱਥੇ ਆ ਗਏ ਆ, ਜ਼ਮੀਨ ਜ਼ਮੂਨ ਜਿਹੜੀ ਆ ਸੌਖੀ ਪੈ ਗਈ ਆ, ਘਰ-ਬਾਰ ਲੱਭ ਗਏ ਸੀਗੇ? ਘਰ-ਬਾਰ ਦਾ ਜੀ ਲੱਭ ਗਿਆ। ਮਤਲਬ ਜ਼ਮੀਨ ਸਾਨੂੰ ਪਈ ਸੀਗੀ, ਜਿਹੜੇ ਸਾਡੇ ਨਾਲ ਆਏ ਸੀ ਉਹਨਾਂ ਨੂੰ ਕਿਸੇ ਨੂੰ ਨਹੀਂ ਪਈ। ਸਾਡੇ ਅੱਲਾ ਜਾਣੇ ਕੋਈ ਮੁਕੱਦਰ ਚੰਗੇ ਸੀਗੇ, ਅੱਲਾ ਜਾਣੇ ਕੀ ਗੱਲ ਸੀ। ਸਾਨੂੰ ਜ਼ਮੀਨ ਡੰਡਾ ਚੰਗਾ ਹੋਣਾ ਆ। ਚੌਥਾ ਪੰਜਵਾਂ ਨਹੀਂ ਚੌਥਾ ਪੰਜਵਾਂ ਜੋ ਨਾ ਹਿੱਸਾ ਸਾਨੂੰ ਜ਼ਮੀਨ ਦਾ ਲੱਭ ਗਿਆ। ਅੱਛਾ ਤਾਂ ਸ਼ੁਕਰ ਆ ਅਸੀਂ ਬੈਠੇ ਰਹਿ ਗਿਆ। ਹੁਣ ਬਾਬਾ ਜੀ ਆਪਾਂ ਤਕਰੀਬਨ 75 ਸਾਲ ਹੋ ਗਏ ਆ ਪਾਕਿਸਤਾਨ ਬਣੇ ਨੂੰ। ਹਾਂਜੀ ਹਾਂਜੀ ਤੇ ਆਪਣੀ ਵੀ ਉਮਰ ਮਾਸ਼ਾਅੱਲਾ 80-90 ਸਾਲ ਦੇ ਕਰੀਬ ਪਹੁੰਚ ਚੁੱਕੀ। ਹਾਂਜੀ 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 ਤੇ ਆਪਣੇ ਜਿਹੜੇ 15 ਸਾਲ ਉਧਰ ਕੱਟੇ ਸੀਗੇ, ਉਹ ਤੁਹਾਨੂੰ ਉਧਰ ਦੇਸ਼ ਯਾਦ ਆਂਦਾ ਬਹੁਤਾ, ਜਾਂ ਹੁਣ ਕਹਿੰਦੇ ਨਹੀਂ ਇੱਥੇ ਠੀਕ ਆ, ਪਾਕਿਸਤਾਨ ਹੀ ਬਹੁਤ ਸੋਹਣਾ ਬਣਾਉਣਾ? ਕਿਆ ਬਾਤ ਆ ਜੀ ਉਹਦੀ ਕਿਆ ਬਾਤ ਆ। 15 ਸਾਲਾਂ ਦੀ। ਹਾਂ ਉਹਨਾਂ 15 ਸਾਲਾਂ ਦੀ ਕਿਆ ਬਾਤ ਆ। ਸਾਰੀ ਦਿਹਾੜੀ ਛਾਵੇਂ ਰਹਿਣਾ ਹੈਜੀ, ਘਾਹ ਦੇ ਉੱਤੇ ਰਹਿਣਾ। ਅੱਛਾ ਹੈਜੀ ਤੇ ਨਾ ਕੋਈ ਮਿੱਟੀ ਲੱਗਣੀ, ਨਾ ਕੋਈ ਗੱਲ ਨਾ ਬਾਤ। ਹਰ ਫਸਲ ਮੂੰਗਫਲੀ ਸਾਡੇ ਹੁੰਦੀ ਸੀ, ਕਮਾਦ ਸਾਡੇ ਹੁੰਦਾ ਸੀ, ਮੱਕੀ ਸਾਡੇ ਹੁੰਦੀ ਸੀ, ਕਣਕ ਸਾਡੇ ਹੁੰਦੀ ਸੀ, ਛੋਲੇ ਸਾਡੇ ਹੁੰਦੇ ਸੀ, ਮਸਰ ਸਾਡੇ, ਹਰ ਚੀਜ਼ ਸਾਡੇ ਹੁੰਦੀ ਸੀ। ਚਾਹ ਹੈਗੀ ਪਿੰਡ ਦੇਖਣ ਦੀ? ਹਾਂ ਅੱਲਾ ਕਰੇ ਨਾ, ਜੇ ਰੱਬ ਨੇ ਦਿੱਤੀ ਬਾਹ ਫੜੀ ਇਨਸ਼ਾਅੱਲਾ। ਇੱਕ ਮੁੰਡਾ ਮੈਨੂੰ ਕਹਿੰਦਾ ਸੀ ਮੈਨੂੰ ਲੈ ਚੱਲ। ਅੱਛਾ ਮੈਂ ਕਿਹਾ ਮੈਂ ਤੈਨੂੰ ਤਾਂ ਲੈ ਚੱਲਾਂ, ਤੇ ਹੁਣ ਉਹ ਜਿਹੜੇ ਸੰਗੀ ਸਾਥੀ ਉਹ ਤਾਂ ਮਰ ਮੁੱਕ ਗਏ ਹੋਣੇ ਆ। ਆਪਾਂ ਨੂੰ ਆਪਾਂ ਨੂੰ ਕੀ ਪਛਾਣਨਾ, ਕੀ ਜਾਣਨਾ ਉਹਨਾਂ ਨੇ। ਹਾਂਜੀ ਇੱਕ ਮੈਨੂੰ ਬੜਾ ਪਿਆਰ ਕਰ ਰਿਹਾ ਸੀ, ਮੇਰੇ ਨਾਲ ਚੱਲਦੀ, ਖਰਚਾ ਮੈਂ ਤੇਰਾ ਕਰੂੰ। ਮੈਂ ਆਖਿਆ ਤੂੰ ਖਰਚੇ ਨੂੰ ਰਹਿਣ ਦੇ। ਤੁਸੀਂ ਬਾਬਾ ਜੀ ਦੀਆਂ ਗੱਲਾਂ ਸੁਣੀਆਂ, ਵਿਛੋੜੇ, ਪਹਿਲੋਂ ਵਸੇਬ ਕਿੱਦਾਂ ਸੀ, ਫਿਰ ਵਿਛੋੜਾ ਕਿੱਦਾਂ ਪੈ ਗਿਆ। 15 ਸਾਲ ਉਧਰ ਦੇ ਗੁਜ਼ਾਰੇ ਹੋਏ, ਇੱਧਰ ਦੇ 75 ਸਾਲ ਤੋਂ ਉੱਪਰ ਗਿਣੇ ਉਹਨਾਂ ਨੇ, ਸੋਹਣੇ ਗਿਣੇ ਉਹ 15 ਸਾਲ।
ਜਿਹੜੀ ਧਰਤੀ ਜੰਮਪਾਲ ਦੀ ਹੁੰਦੀ ਆ ਉਹਦੇ ਵਰਗੀ ਰੀਸ ਦੁਨੀਆ ਦੀ ਕਿਸੇ ਵੀ ਨੁੱਕਰ ਤੇ ਹੀ ਚੱਲ ਜੀਏ ਨਹੀਂ ਲੱਭਦੀ। ਉਹ 15 ਸਾਲਾਂ ਨੂੰ ਯਾਦ ਕਰਦੇ ਹੋਏ ਬਾਬਾ ਜੀ ਨੇ ਇੱਕ ਸ਼ੇਰ ਦੀ ਸ਼ਕਲ 'ਚ ਬਹੁਤ ਆਪਣੇ ਜਿਹੜੇ ਦੁੱਖ ਉਹ ਵੀ ਬਿਆਨ ਕੀਤੇ, ਭਾਵਕ ਵੀ ਹੋ ਗਏ ਕਈ ਜਗ੍ਹਾਵਾਂ ਤੇ। ਸ਼ੁਗਲ ਮੇਲੇ ਦੀਆਂ ਗੱਲਾਂ ਵੀ ਬਾਬਾ ਜੀ ਨੇ ਦੱਸੀਆਂ। ਵਸੇਬ ਵੀ ਸਾਰਾ ਕੁਝ ਬੜਾ ਸੋਹਣਾ ਵਰਤਾਓ ਸੀ ਸਭ ਨਾਲ। ਲੇਕਿਨ ਐਂਡ ਗੱਲ ਮੁੱਕਦੀ ਆ ਕਿ ਜਿਹੜੀਆਂ ਖੂਨ ਨਾਲ ਖਿੱਚੀਆਂ ਹੋਈਆਂ ਲਕੀਰਾਂ ਉਹਨਾਂ ਤੋਂ ਟੱਪਣ ਲਈ ਹੁਣ ਸਾਨੂੰ ਬਹੁਤ ਚਿਰ ਲੱਗਦਾ। ਸਾਡੀ ਬੇਨਤੀ ਹਰ ਵੀਡੀਓ ਦੇ ਵਿੱਚ ਤਕਰੀਬਨ ਰਹਿੰਦੀ ਆ ਕਿ ਜਿਹੜੇ ਆਪਣੇ ਸੀਨੀਅਰ ਸਿਟੀਜ਼ਨ ਉਹਨਾਂ ਨੂੰ ਔਨ ਅਰਾਈਵਲ ਵੀਜ਼ੇ ਦਿੱਤੇ ਜਾਣ, ਉਹਨਾਂ ਨੂੰ ਪਰਮਿਟ ਦੇ ਉੱਤੇ ਆਉਣ ਜਾਣ ਦੀ ਆਜ਼ਾਦੀ ਦਿੱਤੀ ਜਾਵੇ ਤਾਂ ਕਿ ਉਹ ਆਪਣੀ ਜੰਮਣ ਭਾਉਣ ਜਿਹੜੇ ਉਹ ਦੇਖ ਸਕਣ। ਬਾਬਾ ਜੀ ਹੁਣਾਂ ਦੀ ਚਾਹ ਵਾ ਆਪਣਾ ਪਿੰਡ ਵੇਖਣ ਦੀ। ਅਗਰ ਕੋਈ ਬਾਬਾ ਜੀ ਹੁਣਾਂ ਦੇ ਪਿੰਡ ਤੋਂ ਹੈ, ਉਹਨਾਂ ਦੀ ਵੀਡੀਓ ਬਣਾ ਕੇ ਭੇਜ ਸਕਦਾ, ਜਾਂ ਕਿਤੇ ਸਬੱਬ ਲੱਗੇ ਬਾਬਾ ਜੀ ਹੁਣਾਂ ਦਾ, ਹਕੂਮਤ ਇਜਾਜ਼ਤ ਦੇਵੇ ਕਿ ਉਹਨਾਂ ਨੂੰ ਉਹਨਾਂ ਦੇ ਪਿੰਡ ਦੇਖਣ ਦੀ ਇਜਾਜ਼ਤ ਜ਼ਰੂਰ ਦਿੱਤੀ ਜਾਵੇ। ਆਪਾਂ ਹੋਰ ਕਿਸੇ ਨਵੀਂ ਵੀਡੀਓ ਦੇ ਨਾਲ, ਕਿਸੇ ਨਵੇਂ ਬਜ਼ੁਰਗ ਜਾਂ ਨਵੀਂ ਸਟੋਰੀ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੁੰਦੇ ਰਵਾਂਗੇ। ਦਿਓ ਇਜਾਜ਼ਤ, ਰੱਬ ਰਾਖਾ।